ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸੁਸ਼ੀਲ ਦਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਕਾਫੀ ਦਿਨਾਂ ਬਾਅਦ ਤੁਹਾਡੇ ਰੂਬਰੂ ਹੋ ਰਿਹਾ ਇੱਕ ਵੱਖਰਾ ਪ੍ਰੋਗਰਾਮ ਲੈ ਕੇ, ਜਿਹੜਾ ਹਫ਼ਤਾਵਾਰੀ ਪ੍ਰੋਗਰਾਮ ਹੋਏਗਾ। ਪ੍ਰੋਗਰਾਮ ਦਾ ਨਾਂ ਰਹੇਗਾ ਸਾਂਝੀ ਸੱਥ। ਇਸ ਪ੍ਰੋਗਰਾਮ ਦਾ ਨਾਂ ਸਾਂਝੀ ਸੱਥ ਇਸ ਕਰਕੇ ਰੱਖਿਆ ਜਾ ਰਿਹਾ ਕਿਉਂਕਿ ਜਿਵੇਂ ਸਾਂਝੀ ਸੱਥ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਆ ਕੇ ਬੈਠਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਇਸੇ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਵੱਖ-ਵੱਖ ਸਮਾਜ ਦੇ ਖਿੱਤਿਆਂ ਬਾਰੇ ਗੱਲ ਹੋਏਗੀ, ਵੱਖ-ਵੱਖ ਖੇਤਰਾਂ ਬਾਰੇ ਗੱਲ ਹੋਏਗੀ, ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਆ ਉਹ ਸਾਡੇ ਇਸ ਪ੍ਰੋਗਰਾਮ 'ਚ ਆਇਆ ਕਰਨਗੀਆਂ। ਪਹਿਲੇ ਸੈਗਮੈਂਟ ਤੇ ਦੂਸਰੇ ਸੈਗਮੈਂਟ ਦੇ ਵਿੱਚ ਵੱਖਰੀ ਗੱਲ ਹੋਏਗੀ, ਯਾਨੀ ਸਾਂਝੀ ਸੱਥ ਪ੍ਰੋਗਰਾਮ ਤੁਸੀਂ ਦੋ ਸੈਗਮੈਂਟ 'ਚ ਸੁਣੋਗੇ। ਪਹਿਲੀ ਸੈਗਮੈਂਟ ਦੇ ਵਿੱਚ ਅਸੀਂ ਗੰਭੀਰ ਕਿਸਮ ਦੀ ਚਰਚਾ ਕਰੰਟ ਇਸ਼ੂਜ਼ ਜਿਹੜੇ ਨੇ ਭਾਰਤ ਦੇ, ਪੰਜਾਬ ਦੇ, ਚਾਹੇ ਉਹ ਸਿਆਸਤ ਦੇ ਨੇ, ਚਾਹੇ ਉਹ ਸਮਾਜ ਦੇ ਨੇ, ਉਹਦੇ ਬਾਰੇ ਗੱਲ ਕਰਾਂਗੇ। ਤੇ ਉਹ ਗੱਲਬਾਤ ਕਰਨ ਵਿੱਚ ਹੋ ਸਕਦਾ ਹੈ ਆਉਂਦੇ ਹਫ਼ਤਿਆਂ ਦੇ ਵਿੱਚ ਕੁਝ ਵਿਸ਼ੇਸ਼ ਸ਼ਖਸੀਅਤਾਂ ਵੀ ਸਾਡੇ ਨਾਲ ਹੋਣ, ਪਰ ਅੱਜ ਦੇ ਇਸ ਪਹਿਲੇ ਸੈਗਮੈਂਟ ਦੇ ਵਿੱਚ ਜਦੋਂ ਅਸੀਂ ਪਹਿਲਾਂ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਰੋਜ਼ ਤੁਸੀਂ ਜਿਨ੍ਹਾਂ ਤੋਂ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਚੰਡੀਗੜ੍ਹ ਸਟੂਡੀਓ ਤੋਂ, ਕਮਲ ਦੋਸਾਂਝ ਹੋਰੀ ਸਾਡੇ ਨਾਲ ਹੋਣਗੇ, ਜਿਹੜੇ ਰੋਜ਼ ਖਬਰਾਂ 'ਚੋਂ ਗੁਜ਼ਰਦੇ ਨੇ। ਉਹਨਾਂ ਦੇ ਮਨ 'ਚ ਕੁਝ ਸਵਾਲ ਹੋਣਗੇ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਨਗੇ ਤੇ ਅਸੀਂ ਆਪਣੀ ਸਮਝ ਦੇ ਮੁਤਾਬਕ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਸਾਂਝੀ ਇਸ ਸੱਥ ਦੇ ਵਿੱਚ ਨਾਲ ਦੀ ਨਾਲ ਜਿਹੜਾ ਦੂਸਰਾ ਸੈਗਮੈਂਟ ਹੋਇਆ ਕਰੇਗਾ, ਉਹਦੇ ਵਿੱਚ ਸਾਹਿਤਕ ਤੇ ਸੱਭਿਆਚਾਰਕ ਜਾਂ ਕੁਝ ਹੋਰ ਗੀਤ ਸੰਗੀਤ ਦੀਆਂ ਵੰਨਗੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰਾਂਗੇ। ਤੇ ਇਹਨਾਂ ਖੇਤਰਾਂ ਨਾਲ ਸੰਬੰਧਿਤ ਕੁਝ ਲੋਕ ਜਿੱਦਾਂ ਅਸੀਂ ਬੁਲਾਇਆ ਕਰਾਂਗੇ, ਉਹਨਾਂ ਨੂੰ ਸਾਡੇ ਸਟੂਡੀਓ 'ਚ ਆਇਆ ਕਰਨਗੇ। ਉਹਨਾਂ ਤੋਂ ਉਹਨਾਂ ਦੇ ਵਿਚਾਰ ਵੀ ਸੁਣਾਂਗੇ ਤੇ ਉਹਨਾਂ ਤੋਂ ਉਹਨਾਂ ਦੀਆਂ ਰਚਨਾਵਾਂ ਵੀ ਸੁਣਿਆ ਕਰਾਂਗੇ। ਜਿਵੇਂ ਅੱਜ ਦੇ ਸਾਂਝੀ ਸੱਥ ਦੇ ਦੂਸਰੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਹੋਣਗੇ ਪੰਜਾਬੀ ਦੇ ਬਹੁਤ ਹੀ ਵਧੀਆ ਤੇ ਬਿਹਤਰੀਨ ਸ਼ਾਇਰ, ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਸ਼ਾਇਰ ਤੇ ਬਾਅਦ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਵੀ ਉਹਨਾਂ ਨੇ ਵਾਪਸ ਕੀਤਾ ਸੀ, ਦਰਸ਼ਨ ਬੁੱਟਰ। ਤੇ ਨਾਲ ਉਹਨਾਂ ਦੇ ਹੋਣਗੇ ਪੰਜਾਬੀ ਦੇ ਗਜ਼ਲਕਾਰ ਜੈਨਿੰਦਰ ਚੌਹਾਨ। ਇਹ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਇਹਨਾਂ ਨਾਲ ਗੱਲ ਕਰਾਂਗੇ ਤੇ ਇਹਨਾਂ ਦੀ ਸ਼ਾਇਰੀ ਮਾਣਾਂਗੇ। ਪਰ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਅੱਜ ਤੋਂ ਸਾਂਝੀ ਸੱਥ ਦੇ ਵਿੱਚ ਜਿਹੜੀ ਚਰਚਾ ਦਾ ਆਰੰਭ ਕਰ ਰਹੇ ਹਾਂ, ਉਹਦੇ 'ਚ ਸਾਡੇ ਦੇਸ਼ ਤੇ ਪੰਜਾਬ ਦੇ ਮਸਲੇ ਜਿਹੜੇ ਆ ਉਹ ਸਾਡੇ ਸਨਮੁਖ ਹੋਣਗੇ। ਸਾਂਝੀ ਸੱਥ ਦਾ ਇਹ ਪ੍ਰੋਗਰਾਮ ਹਰ ਹਫ਼ਤੇ ਤੁਹਾਡੇ ਸਮੇਂ ਦੇ ਮੁਤਾਬਕ ਸ਼ਨੀਵਾਰ ਸ਼ਾਮ 8:30 ਵਜੇ ਪ੍ਰਸਾਰਿਤ ਕੀਤਾ ਜਾਇਆ ਕਰੇਗਾ। ਅੱਜ ਇਹ ਪਹਿਲਾ ਪ੍ਰੋਗਰਾਮ ਹੈ। ਆਉਂਦੇ ਹਫ਼ਤਿਆਂ ਦੇ ਵਿੱਚ ਇਸ ਪ੍ਰੋਗਰਾਮ ਦੀ ਜਿਹੜੀ ਦਿੱਖ ਹੈ ਜਾਂ ਇਹਦਾ ਅਕਸ ਹੈ ਜਾਂ ਇਸ ਪ੍ਰੋਗਰਾਮ ਦਾ ਜਿਹੜਾ ਇੱਕ ਸੁਭਾਅ ਆ ਉਹ ਹੌਲੀ ਹੌਲੀ ਨਿਖਰਦਾ ਚਲਾ ਜਾਏਗਾ ਤੁਹਾਡੇ ਸਾਹਮਣੇ। ਸੋ ਪੇਸ਼ ਹੈ ਸਾਡਾ ਅੱਜ ਦਾ ਪ੍ਰੋਗਰਾਮ ਸਾਂਝੀ ਸੱਥ, ਮੇਰੇ ਨਾਲ ਸੁਸ਼ੀਲ ਦਸਾਂਝ ਦੇ ਨਾਲ ਤੇ ਮੇਰੇ ਨਾਲ ਨੇ ਕਮਲ ਦੋਸਾਂਝ। ਦੂਸਰੇ ਸੈਗਮੈਂਟ 'ਚ ਅਸੀਂ ਦਰਸ਼ਨ ਬੁੱਟਰ ਤੇ ਜੈਨਿੰਦਰ ਚੌਹਾਨ ਨਾਲ ਗੱਲਬਾਤ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਸਾਂਝੀ ਸੱਥ, ਜਿਹੜਾ ਪ੍ਰੋਗਰਾਮ ਤੁਸੀਂ ਹਰ ਹਫ਼ਤੇ ਸ਼ਨੀਵਾਰ ਸ਼ਾਮ 8:30 ਵਜੇ ਸੁਣਿਆ ਕਰੋਗੇ। ਜੀ ਕਮਲ ਦੋਸਾਂਝ ਜੀ, ਤੁਹਾਡਾ ਸਾਡੇ ਇਸ ਸਾਂਝੀ ਸੱਥ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਦੋਸਾਂਝ ਜੀ। ਤੇ ਸਾਂਝੀ ਸੱਥ ਪ੍ਰੋਗਰਾਮ ਸੁਣਨ ਵਾਲੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੁਸੀਂ ਬਿਲਕੁਲ ਦਰੁਸਤ ਫਰਮਾਇਆ ਦੋਸਾਂਝ ਸਾਹਿਬ। ਜਦੋਂ ਅਸੀਂ ਖਬਰਾਂ ਪੜ੍ਹਦੇ ਹਾਂ ਤਾਂ ਸਾਡੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਨੇ ਤੇ ਆਓ ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਾ ਜਿਹੜਾ ਸਵਾਲ ਹੈ ਉਹ ਇੱਕ ਰਿਪੋਰਟ ਦੇ ਆਧਾਰ ਤੇ ਹੈ, ਜਿਹਦੇ ਮੁਤਾਬਕ ਦੁਨੀਆ ਦੇ ਤਮਾਮ ਮੁਲਕਾਂ 'ਚੋਂ ਭਾਰਤ ਇੱਕ ਅਜਿਹਾ ਮੁਲਕ ਹੈ ਜਿਸ ਦੀ 73% ਜਨਤਾ ਨੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਸਭ ਦੇ ਭਰੋਸੇ ਵਾਲੀ ਸਰਕਾਰ ਕਿਹਾ ਹੈ, ਜਦਕਿ ਅਮਰੀਕਾ, ਕੈਨੇਡਾ ਵਰਗੇ ਮੁਲਕ ਵੀ ਬਹੁਤ ਪਛੜੇ ਹੋਏ ਨੇ। ਇਹ ਰਿਪੋਰਟ ਫੋਰਬਸ ਮੈਗਜ਼ੀਨ 'ਚ ਛਪੀ ਹੈ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਜੀ ਕਮਲ ਜੀ, ਬਹੁਤ ਹੀ ਮਹੱਤਵਪੂਰਨ ਸਵਾਲ ਹੈ ਤੁਹਾਡਾ। ਤੇ ਜਦੋਂ ਮੈਂ ਇਹਦੇ ਤੇ ਟਿੱਪਣੀ ਕਰਾਂਗਾ ਤੇ ਉਸ ਢੰਗ ਨਾਲ ਆਪਾਂ ਦੇਖਾਂਗੇ ਕਿ ਇਸ ਵੇਲੇ ਭਾਰਤ ਦੀ ਹਾਲਤ ਕੀ ਹੈ। ਪਰ ਇਸ ਤੋਂ ਪਹਿਲਾਂ ਕਿ ਟਿੱਪਣੀ ਕਰਾਂ ਤੇ ਮੈਂ ਤੁਹਾਡੇ ਨਾਲ ਬਹੁਤ ਬਰੀਫ ਜੀ ਆਪਣੇ ਸਰੋਤਿਆਂ ਨਾਲ ਉਹ ਰਿਪੋਰਟ ਦੇ ਅੰਸ਼ ਸਾਂਝੇ ਕਰਨਾ ਚਾਹੁੰਦਾ ਜਿਸ ਰਿਪੋਰਟ ਦਾ ਤੁਸੀਂ ਜ਼ਿਕਰ ਕੀਤਾ ਹੈ। ਦਰਅਸਲ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ OECD ਇਹਨੇ ਦੁਨੀਆ ਦੇ ਸਾਰੇ ਮੁਲਕਾਂ ਨੂੰ ਛੱਡ ਕੇ 34 ਦੇ ਕਰੀਬ ਜਿਹੜੇ ਡੈਮੋਕ੍ਰੇਟਿਕ ਮੁਲਕ ਹੈ, ਜਿਹਦੇ ਵਿੱਚ ਭਾਰਤ ਵੀ ਹੈ, ਅਮਰੀਕਾ ਵੀ ਹੈ, ਕੈਨੇਡਾ ਵੀ ਹੈ, ਇਹਨਾਂ ਮੁਲਕਾਂ 'ਚ ਇੱਕ ਸਰਵੇ ਕੀਤਾ, ਗਵਰਨਮੈਂਟ ਐਟ ਗਲਾਂਸ 2017। ਇਹ ਇੱਕ ਗਲੋਬਲ ਸਰਵੇ ਇਹਨਾਂ ਨੇ ਕੀਤਾ। ਜਿਹੜੀ ਇਹ ਰਿਪੋਰਟ ਆਈ ਹੈ ਇਹਦੇ 'ਚ ਜਿੱਦਾਂ ਮੈਂ ਜ਼ਿਕਰ ਕੀਤਾ 34 ਜਿਹੜੇ ਜਮਹੂਰੀ ਮੁਲਕ ਹੈ ਉਹਨਾਂ 34 ਮੁਲਕਾਂ 'ਚ ਇਹ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ। ਤੇ ਇਸ ਰਿਪੋਰਟ ਮੁਤਾਬਕ ਭਾਰਤ ਨੇ ਅਮਰੀਕਾ, ਰੂਸ, ਆਸਟ੍ਰੇਲੀਆ, ਬਰਤਾਨੀਆ, ਜਰਮਨੀ ਤੇ ਜਾਪਾਨ ਨੂੰ ਪਛਾੜ ਦਿੱਤਾ ਤੇ ਸਭ ਤੋਂ ਟੌਪ ਤੇ ਆ ਭਾਰਤ। ਯਾਨੀ ਭਾਰਤ ਦੇ 73% ਜਿਹੜੇ ਨਾਗਰਿਕ ਹੈ
ਉਹ ਜਿਹੜੀ ਮੌਜੂਦਾ ਸਰਕਾਰ ਹੈ ਭਾਰਤ ਦੀ, ਨਰਿੰਦਰ ਮੋਦੀ ਦੀ ਅਗਵਾਈ ਚੱਲ ਰਹੀ ਹੈ, ਇਸ ਸਰਕਾਰ 'ਚ ਭਰੋਸਾ ਪ੍ਰਗਟ ਕਰ ਰਹੇ ਹੈ, ਇਸ ਸਰਕਾਰ ਦੀਆਂ ਨੀਤੀਆਂ ਤੇ ਭਰੋਸਾ ਪ੍ਰਗਟ ਕਰ ਰਹੇ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਵਿਡੰਬਨਾ ਹੈ। ਅਸੀਂ ਤੁਹਾਨੂੰ ਜਦੋਂ ਅੰਸ਼ ਸਾਂਝੇ ਕਰ ਰਹੇ ਹਾਂ ਤੇ ਦੇਖੋ ਕਿ ਭਾਰਤ ਦੇ 73% ਲੋਕ ਕਹਿੰਦੇ ਆ ਜੀ ਨਰਿੰਦਰ ਮੋਦੀ ਸਰਕਾਰ ਬੜੀ ਚੰਗੀ ਹੈ। ਕੈਨੇਡਾ ਦੇ 62% ਲੋਕ ਕਹਿੰਦੇ ਆ, ਤੁਰਕੀ ਦੇ 58% ਲੋਕ ਕਹਿੰਦੇ ਆ ਵੀ ਸਰਕਾਰ ਚੰਗੀ ਹੈ। ਅਮਰੀਕਾ ਵਰਗਾ ਮੁਲਕ ਜਿਹੜਾ ਤੁਹਾਡਾ ਮੁਲਕ ਹੈ, ਇਸ ਮੁਲਕ ਦੇ 30% ਨਾਗਰਿਕ ਕਹਿੰਦੇ ਆ ਕਿ ਇਹ ਸਰਕਾਰ ਠੀਕ ਨਹੀਂ। ਸਰਕਾਰ ਅਮਰੀਕਾ ਦੀ ਠੀਕ ਹੈ ਜਾਂ ਨਹੀਂ ਠੀਕ ਹੈ, ਸਾਡੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ। ਪਰ ਜਿਹੜੀ ਟਿੱਪਣੀ ਕਰਨ ਲਈ ਸਾਨੂੰ ਕਿਹਾ ਗਿਆ ਉਹ ਇਹ ਹੈ ਕਿ ਕੀ ਸੱਚਮੁੱਚ ਭਾਰਤ ਦੁਨੀਆ ਦਾ ਐਸਾ ਮੁਲਕ ਬਣ ਗਿਆ ਵੀ 73% ਭਾਰਤ ਦੇ ਲੋਕ ਜਿਹੜੇ ਇਹ ਸਮਝਦੇ ਆ ਕਿ ਦੁਨੀਆ ਤੋਂ ਸਭ ਤੋਂ ਬਿਹਤਰੀਨ ਗਵਰਨਮੈਂਟ ਜਿਹੜੀ ਹੈ ਉਹ ਭਾਰਤ ਦੀ ਹੈ, ਨਰਿੰਦਰ ਮੋਦੀ ਦੀ ਹੈ। ਇਹਦਾ ਸੱਚ ਕੀ ਹੈ? ਅਸਲ ਦੇ ਵਿੱਚ ਸੱਚ ਇਹ ਹੈ ਵੀ ਭਾਰਤ ਦਾ ਆਵਾਮ ਜਿਹੜਾ ਆ ਪਿਛਲੇ 3.5 ਸਾਲ ਦੇ ਵਿੱਚ, ਪਿਛਲੇ ਜਿਹੜੇ ਸਾਡੇ 70 ਸਾਲ ਦਾ ਇਤਿਹਾਸ ਹੈ ਉਹਦੇ ਤੋਂ ਵੀ ਜ਼ਿਆਦਾ ਪਛੜ ਗਿਆ। ਭਾਰਤ ਦਾ 70-75% ਆਵਾਮ ਜਿਹੜਾ ਆ ਇੱਕ ਵਕਤ ਦੀ ਰੋਟੀ ਲਈ ਤਰਸ ਰਿਹਾ ਹੈ। ਖਾਸ ਤੌਰ ਦੇ ਉੱਤੇ ਨਰਿੰਦਰ ਮੋਦੀ ਦੀ ਸਰਕਾਰ ਜਦੋਂ ਆਈ ਹੈ, ਤੁਸੀਂ ਯਾਦ ਕਰੋ ਨਰਿੰਦਰ ਮੋਦੀ ਦੇ ਉਹ ਭਾਸ਼ਣ ਸਰਕਾਰ 'ਚ ਆਉਣ ਤੋਂ ਪਹਿਲਾਂ ਉਹਨਾਂ ਨੇ ਕਿੰਨੇ ਤੁਹਾਡੇ ਨਾਲ ਵਾਅਦੇ ਕੀਤੇ। ਬਲੈਕ ਮਨੀ ਦਾ ਵਾਅਦਾ ਕੀਤਾ, 2 ਕਰੋੜ ਨੌਜਵਾਨਾਂ ਨੂੰ 1 ਸਾਲ ਦੇ ਵਿੱਚ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ, ਹੋਰ ਪਤਾ ਨਹੀਂ ਕੀ ਕੀ ਵਾਅਦਾ ਕੀਤਾ। ਪਰ ਉਹ ਵਾਅਦੇ ਪੂਰੇ ਕਰਨ ਦੀ ਥਾਂ ਦੇ ਉੱਤੇ ਉਹਨਾਂ ਨੇ ਸਿਰਫ ਛਲਾਵਾ ਕੀਤਾ ਲੋਕਾਂ ਦੇ ਨਾਲ। ਉਹਨਾਂ ਨੇ ਆਪਣੀ ਭਾਸ਼ਣ ਕਲਾ ਦੇ ਨਾਲ ਲੋਕਾਂ ਨੂੰ ਮੂਰਖ ਬਣਾਇਆ। ਪਰ ਜਿਹੜੀ ਇਹ ਰਿਪੋਰਟ ਆਈ ਹੈ, ਇਸ ਰਿਪੋਰਟ ਮੁਤਾਬਕ ਤਾਂ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਗਲਤ ਹੈ। ਨਰਿੰਦਰ ਮੋਦੀ ਨੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ। ਨਰਿੰਦਰ ਮੋਦੀ ਤਾਂ ਹਾਲੇ ਵੀ ਦੇਸ਼ ਦੇ ਸਭ ਤੋਂ ਜ਼ਿਆਦਾ ਪਸੰਦ ਵਾਲੇ ਪ੍ਰਧਾਨ ਮੰਤਰੀ ਬਣੇ ਹੋਏ ਆ ਇਸ ਰਿਪੋਰਟ ਮੁਤਾਬਕ। ਪਰ ਸਾਡੀ ਇਸ ਰਿਪੋਰਟ ਨਾਲ ਕੋਈ ਸਹਿਮਤੀ ਨਹੀਂ। ਕਾਰਨ ਇਹ ਹੈ, ਇਹ ਰਿਪੋਰਟਾਂ ਕਿੱਦਾਂ ਬਣਦੀਆਂ? ਟਾਈਮ ਮੈਗਜ਼ੀਨ ਜਾਂ ਫੋਰਬਸ ਮੈਗਜ਼ੀਨ 'ਚ ਛਪਣ ਵਾਲੀਆਂ ਇਹ ਰਿਪੋਰਟਾਂ, ਇਹਨਾਂ ਦਾ ਪਿਛਲਾ ਇਤਿਹਾਸ ਚੈੱਕ ਕਰੋ। ਤੁਸੀਂ ਦੇਖੋਗੇ ਕਿ 10 ਸਾਲ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਰਹੀ। ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਜਦੋਂ ਸਰਕਾਰ ਸੀ ਤੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਆਰਥਿਕ ਮਾਹਰ ਪ੍ਰਧਾਨ ਮੰਤਰੀ ਦੇ ਤੌਰ ਤੇ ਇਸੇ ਟਾਈਮ ਤੇ ਇਸੇ ਫੋਰਬਸ ਮੈਗਜ਼ੀਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਉਦੋਂ ਦੇ ਡਾਕਟਰ ਮਨਮੋਹਨ ਸਿੰਘ ਦੀਆਂ ਤਸਵੀਰਾਂ ਸ਼ਾਇਆ ਕੀਤੀਆਂ ਸੀ ਫਰੰਟ ਪੇਜ ਤੇ, ਕਹਿ ਕੇ ਕਿ ਦੁਨੀਆ ਦੇ ਮਹਾਨ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਹੈ। ਤੁਸੀਂ ਯਾਦ ਕਰੋ ਟਾਈਮ ਮੈਗਜ਼ੀਨ ਦਾ ਉਹ ਸਫਾ ਜਦੋਂ ਸੋਨੀਆ ਗਾਂਧੀ ਪਿੱਛੇ ਰਹਿ ਕੇ ਸਰਕਾਰ ਚਲਾ ਰਹੇ ਸੀ, ਜਦੋਂ ਕਹਿ ਰਹੇ ਸੀ ਖੜਾਵਾਂ ਰਾਜ ਕਰ ਰਹੀਆਂ ਭਾਰਤ ਤੇ, ਡਾਕਟਰ ਮਨਮੋਹਨ ਸਿੰਘ ਇੱਕ ਚਾਬੀ ਦਿੱਤੇ ਖਿਡੌਣੇ ਸੋਨੀਆ ਗਾਂਧੀ ਦੇ। ਉਦੋਂ ਇਹਨਾਂ ਮੈਗਜ਼ੀਨਾਂ ਨੇ ਬੀਬੀ ਸੋਨੀਆ ਗਾਂਧੀ ਦੀਆਂ ਤਸਵੀਰਾਂ ਛਾਪ ਕੇ ਇਹ ਕਿਹਾ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ? ਸੋਨੀਆ ਗਾਂਧੀ। ਅੱਜ ਡਾਕਟਰ ਮਨਮੋਹਨ ਸਿੰਘ ਦਾ ਨਾਂ ਲੈਣ ਨੂੰ ਕੋਈ ਤਿਆਰ ਨਹੀਂ। ਅੱਜ ਸੋਨੀਆ ਗਾਂਧੀ ਦਾ ਨਾਂ ਲੈਣ ਨੂੰ ਕੋਈ ਤਿਆਰ ਨਹੀਂ। ਅੱਜ ਸੋਨੀਆ ਗਾਂਧੀ ਦੇ ਬੇਟੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਜਾਂਦਾ ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਦੇਸ਼ ਤੇ ਰਾਜ ਇਸ ਵੇਲੇ ਨਰਿੰਦਰ ਮੋਦੀ ਦਾ ਹੈ ਤੇ ਨਰਿੰਦਰ ਮੋਦੀ ਹੀ ਮਾਰਕੀਟ ਨੂੰ ਉਹ ਮਾਲ ਮੁਹੱਈਆ ਕਰਵਾਏਗਾ ਉਹਨਾਂ ਕੰਪਨੀਆਂ ਦਾ ਜਿਹੜੀਆਂ ਕੰਪਨੀਆਂ ਇਹਨਾਂ ਇਦਾਂ ਦੇ ਮੈਗਜ਼ੀਨਾਂ ਦੇ ਪਿੱਛੇ, ਇਦਾਂ ਦੇ ਸਰਵੇ ਦੇ ਪਿੱਛੇ ਹੈ। ਦੂਜੀ ਗੱਲ, ਭਾਰਤ ਦੀ ਕੀ 1.25 ਅਰਬ ਦੀ ਆਬਾਦੀ ਨੂੰ ਪੁੱਛਿਆ ਗਿਆ ਵੀ ਭਾਰਤ ਦੀ 1.25 ਅਰਬ ਦੀ ਇਕੱਲੇ ਬੰਦੇ ਨੂੰ ਪੁੱਛਿਆ ਗਿਆ ਕਿ ਹਾਂ ਵੀ ਤੁਹਾਨੂੰ ਇਹ ਸਰਕਾਰ ਪਸੰਦ ਹੈ। ਯਾਦ ਕਰੋ ਭਾਰਤ ਦਾ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਸਿਰਫ ਤੇ ਸਿਰਫ 31% ਲੋਕਾਂ ਦੀ ਪਸੰਦ ਹੈ। 31% ਲੋਕਾਂ ਨੇ ਵੋਟ ਦਿੱਤੀ ਹੈ ਤਾਂ ਨਰਿੰਦਰ ਮੋਦੀ ਦੀ ਸਰਕਾਰ ਬਣਦੀ। 69% ਲੋਕਾਂ ਨੇ ਤਾਂ ਵੋਟ ਹੀ ਨਹੀਂ ਕੀਤਾ ਨਰਿੰਦਰ ਮੋਦੀ ਨੂੰ। ਜੇ 69% ਲੋਕਾਂ ਨੇ ਵੋਟ ਨਹੀਂ ਕੀਤਾ ਤਾਂ ਅੱਜ ਭਾਰਤ ਦੀ 70% ਦੀ ਆਬਾਦੀ ਜਾਂ 73% ਦੀ ਆਬਾਦੀ ਨਰਿੰਦਰ ਮੋਦੀ ਦੇ ਹੱਕ 'ਚ ਕਿੱਦਾਂ ਖਲੋਗੀ? ਅਸਲੀ ਮੁੱਦਾ ਇਹ ਹੈ, ਅਸਲੀ ਕਾਰਨ ਇਹ ਹੈ ਕਿ ਭਾਰਤ ਦੀ ਸਰਕਾਰ ਨੂੰ ਰਨ ਕਰ ਰਹੇ ਨੇ ਨਰਿੰਦਰ ਮੋਦੀ ਤੇ ਨਰਿੰਦਰ ਮੋਦੀ ਨੇ 100% ਨਿਵੇਸ਼ ਦੇ ਰਸਤੇ, ਇਨਵੈਸਟਮੈਂਟ ਦੇ ਰਸਤੇ ਦੁਨੀਆ ਭਰ ਦੀਆਂ ਕੰਪਨੀਆਂ ਨੇ ਭਾਰਤ 'ਚ ਖੋਲ੍ਹੇ ਹੋਏ ਆ। ਭਾਰਤ ਦੀ ਲੋਅਰ ਮਿਡਲ ਤੇ ਮਿਡਲ ਕਲਾਸ ਜਿਹੜੀ 50 ਕਰੋੜ ਦੇ ਨੇੜੇ ਤੇੜੇ ਹੈ, ਉਹ ਇਸ ਵੇਲੇ ਦੁਨੀਆ ਦੀ ਸਭ ਤੋਂ ਜ਼ਰਖੇਜ਼ ਮੰਡੀ ਹੈ ਤੇ ਇਸ ਮੰਡੀ ਨੂੰ ਵਿਗਿਆਪਨ ਦੀ ਜ਼ਰੂਰਤ ਹੈ, ਇਸ਼ਤਿਹਾਰ ਦੀ ਜ਼ਰੂਰਤ ਹੈ, ਆਪਣੇ ਟੂਲਸ ਦੀ ਜ਼ਰੂਰਤ ਹੈ ਤੇ ਵਿਗਿਆਪਨ ਤੇ ਟੂਲ ਬਣਦੇ ਨੇ ਨਰਿੰਦਰ ਮੋਦੀ। ਨਰਿੰਦਰ ਮੋਦੀ ਦੀ ਪਿੱਠ ਥਾਪੜੋ ਤਾਂ ਜੋ ਭਾਰਤ ਦੀ ਜਿਹੜੀ 50 ਕਰੋੜ ਆਬਾਦੀ ਦੀ ਮੰਡੀ ਹੈ ਜਿੱਥੇ ਮਾਲ ਵੇਚਣਾ, ਉੱਥੇ ਇਹ ਮਾਲ ਸੌਖੀ ਤਰੀਕੇ ਨਾਲ ਜਿਹੜਾ ਵੇਚਿਆ ਜਾ ਸਕੇ। ਜਿਹੜਾ ਬਿਲਕੁਲ ਲੋਅਰ ਕਲਾਸ ਹੈ, ਲੋਅਰ ਮਿਡਲ ਤੋਂ ਵੀ ਥੱਲੇ ਜਿਹੜੀ ਹੈ, ਉਹ ਕਲਾਸ ਨੂੰ ਵੀ ਹੌਲੀ ਹੌਲੀ ਮੰਡੀ ਦਾ ਹਿੱਸਾ ਬਣਾਉਣਾ ਹੈ। ਇਹੀ ਇੱਕੋ ਇੱਕ ਕਾਰਨ ਹੈ ਕਿ ਦੇਸ਼ ਦੇ ਵਿੱਚ ਨਾਕਾਮ ਸਿੱਧ ਹੋ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦੇ ਵੱਡੇ ਮੈਗਜ਼ੀਨ ਦੁਨੀਆ ਦੇ ਸਭ ਤੋਂ ਜ਼ਿਆਦਾ ਸਫਲ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕਰ ਰਹੇ ਨੇ। ਜੀ ਦਸਾਂਝ ਸਾਹਿਬ, ਭਾਰਤ ਦਾ ਇੱਕ ਹੋਰ ਮਹੱਤਵਪੂਰਨ ਮਸਲਾ ਸਾਡੇ ਸਾਹਮਣੇ ਹੈ, ਉਹ ਹੈ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ। ਪਹਿਲੀ ਵਾਰ ਇਹ ਦੇਖਣ ਨੂੰ ਆ ਰਿਹਾ ਕਿ ਇਹ ਚੋਣ ਵੀ ਜਾਤ ਸਿਆਸਤ 'ਚ ਗੰਧਲੀ ਕਰ ਦਿੱਤੀ ਗਈ ਹੈ। NDA ਤੇ ਵਿਰੋਧੀ ਧਿਰ ਨੇ ਆਪੋ ਆਪਣੇ ਉਮੀਦਵਾਰਾਂ ਨੂੰ ਦਲਿਤ ਦੇ ਤੌਰ ਤੇ ਪੇਸ਼ ਕੀਤਾ ਹੈ। ਇਸ ਤੋਂ ਵੀ ਅੱਗੇ RSS ਨੇ ਭਾਜਪਾ ਨੂੰ ਸਲਾਹ ਦੇ ਦਿੱਤੀ ਹੈ ਕਿ ਉਪ ਰਾਸ਼ਟਰਪਤੀ ਲਈ ਬ੍ਰਾਹਮਣ ਉਮੀਦਵਾਰ ਲਿਆਂਦਾ ਜਾਵੇ।
ਇਹ ਕਿੱਧਰ ਨੂੰ ਤੁਰ ਪਿਆ ਆਪਣਾ ਮੁਲਕ ਦਾ ਵਰਤਾਰਾ? ਇਹ ਵੀ ਅੱਜ ਦਾ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ ਕਮਲ ਜੀ। ਪਰ ਇਸ ਮੁੱਦੇ ਨੂੰ ਜਿਨ੍ਹਾਂ ਨੂੰ ਮੁੱਦੇ ਦੇ ਤੌਰ ਦੇ ਉੱਤੇ ਲੋਕਾਂ 'ਚ ਲੈ ਕੇ ਜਾਣਾ ਚਾਹੀਦਾ ਸੀ, ਉਹ ਸਾਰੇ ਤਾਂ ਇਸ ਦਲਦਲ ਦੇ ਵਿੱਚ ਖੁੱਭੇ ਹੋਏ ਆ, ਦਲਿਤ ਤੇ ਬ੍ਰਾਹਮਣ ਦੀ ਰਾਜਨੀਤੀ ਦੇ ਵਿੱਚ। ਪੰਚਾਇਤ ਤੋਂ ਲੈ ਕੇ ਅਸੈਂਬਲੀ, ਪਾਰਲੀਮੈਂਟ ਦੀਆਂ ਚੋਣਾਂ ਤੱਕ ਦਲਿਤ ਪੱਤੇ, ਬ੍ਰਾਹਮਣ ਪੱਤੇ ਜਾਂ ਪਛੜੀਆਂ ਜਾਤੀਆਂ ਦੇ ਪੱਤੇ ਖੇਡੇ ਜਾਂਦੇ ਰਹੇ ਆ। ਦੇਸ਼ ਨੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਗਿਆ। ਪਰ ਬਹੁਤ ਹੀ ਦੁਖਦਾਇਕ ਗੱਲ ਹੈ ਕਿ ਭਾਰਤ ਦੀ ਰਾਸ਼ਟਰਪਤੀ ਦੀ ਚੋਣ ਤੇ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਕਿ ਦਲਿਤ ਰਾਜਨੀਤੀ ਕੀਤੀ ਜਾਏ। ਤੇ ਦਲਿਤ ਰਾਜਨੀਤੀ ਕਰ ਕੌਣ ਰਿਹਾ ਹੈ? ਦਲਿਤ ਰਾਜਨੀਤੀ ਕਰ ਰਿਹਾ ਸਵਰਨ ਜਾਤੀ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ। ਦਲਿਤ ਰਾਜਨੀਤੀ ਕਰ ਰਹੀ ਹੈ ਭਾਰਤ ਦੇ ਉੱਤੇ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ। ਬ੍ਰਾਹਮਣ ਰਾਜਨੀਤੀ ਕਰ ਰਹੀ ਹੈ BSP ਵਰਗੀ ਪਾਰਟੀ ਵੀ। ਮਾਇਆਵਤੀ ਦੀ ਪਾਰਟੀ ਨੇ, ਤੁਹਾਨੂੰ ਯਾਦ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਦੇ ਉੱਤੇ ਇੱਕ ਜਾਤ ਆਧਾਰਿਤ ਰਾਜਨੀਤੀ ਖੇਡੀ ਸੀ। ਅੱਜ ਦੁਖਦਾਇਕ ਗੱਲ ਇਹ ਹੈ ਕਿ ਇਹ ਸਾਰੀਆਂ ਧਿਰਾਂ, ਚਾਹੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ, ਚਾਹੇ ਖੇਤਰੀ ਪਾਰਟੀਆਂ, ਚਾਹੇ ਕਾਂਗਰਸ ਪਾਰਟੀ ਹੈ, ਈਵਨ ਕਮਿਊਨਿਸਟ ਪਾਰਟੀਆਂ ਵੀ ਇਸ ਦਲਦਲ 'ਚ ਖੁੱਭ ਗਈਆਂ ਕਿ ਤੁਸੀਂ ਜਾਤ ਆਧਾਰਿਤ ਰਾਜਨੀਤੀ ਕਰੋ। ਹੈਰਾਨੀ ਦੀ ਗੱਲ ਨਹੀਂ ਹੈ ਕਿ ਦਲਿਤ ਕਹਿ ਕੇ ਜਿਨ੍ਹਾਂ ਨੂੰ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦ ਕੀਤਾ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਨੇ, ਕਿ ਉਹ ਦਲਿਤ ਹੈਗੇ ਹੈ। ਦਲਿਤ ਦੀ ਪਰਿਭਾਸ਼ਾ ਕੀ ਹੈ? ਕਿ ਇੱਕ ਸੂਬੇ ਦੇ ਰਾਜਪਾਲ ਨੂੰ ਜਾਂ ਲਗਾਤਾਰ ਸੱਤਾ 'ਤੇ ਰਹਿਣ ਵਾਲੇ ਬੰਦੇ ਨੂੰ, ਕੋਵਿੰਦ ਵਰਗੇ ਬੰਦੇ ਨੂੰ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੈ, ਉਹਨੂੰ ਤੁਸੀਂ ਦਲਿਤ ਕਹਿ ਸਕਦੇ ਹੋ? ਕਿ ਮੀਰਾ ਕੁਮਾਰ ਦਲਿਤ ਹੈ, ਜਿਹੜੀ ਲੋਕ ਸਭਾ ਦੀ ਸਪੀਕਰ ਰਹਿ ਚੁੱਕੀ ਹੈ, ਜਗਜੀਵਨ ਰਾਮ ਹੋਰਾਂ ਦੀ ਬੇਟੀ ਹੈ? ਕਿ ਜਗਜੀਵਨ ਰਾਮ ਵੀ ਦਲਿਤ ਸੀਗੇ? ਸੱਤਾ ਦਾ ਸੁੱਖ ਭੋਗਣ ਵਾਲੇ ਹਜ਼ਾਰਾਂ ਕਰੋੜਾਂ ਦੇ ਮਾਲਕ ਦਲਿਤ ਕਿਵੇਂ ਹੋ ਗਏ? ਕਿ ਮਾਇਆਵਤੀ 4 ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿਣ ਵਾਲੀ ਮਾਇਆਵਤੀ ਦਲਿਤ ਹੈ? ਜਿਹਦੇ ਕੋਲ ਪਤਾ ਹੀ ਨਹੀਂ ਕਿੰਨੇ ਕੁ ਗਹਿਣੇ ਆ, ਜਿਹਦੇ ਕੋਲ ਪਤਾ ਹੀ ਨਹੀਂ ਕਿੰਨੀਆਂ ਕੁ ਜੁੱਤੀਆਂ, ਉਹ ਦਲਿਤ ਹੈ। ਦਲਿਤ ਦਾ ਆਧਾਰ ਜਿਹੜਾ ਆ ਉਹ ਆਰਥਿਕ ਹੁੰਦਾ ਹੈ। ਪਰ ਬਦਕਿਸਮਤੀ ਦੇ ਨਾਲ ਦਲਿਤ ਦੀ ਰਾਜਨੀਤੀ, ਚਾਹੇ ਰਿਜ਼ਰਵੇਸ਼ਨ ਦੇ ਨਾਂ ਤੇ ਕੀਤੀ ਗਈ ਹੈ ਭਾਰਤ ਦੇ ਵਿੱਚ, ਉਹ ਰਾਜਨੀਤੀ ਇੱਕ ਵੋਟਿੰਗ ਟੂਲ ਬਣ ਗਈ। ਇਸ ਕਰਕੇ ਉਹ ਰਾਜਨੀਤੀ ਪੰਚਾਇਤਾਂ ਤੋਂ ਹੋ ਕੇ ਨਗਰ ਪਾਲਿਕਾਵਾਂ ਜਾਂ ਸੂਬੇ ਦੀਆਂ ਚੋਣਾਂ ਤੋਂ ਹੁੰਦੀ ਹੋਈ ਪਾਰਲੀਮੈਂਟ ਤੱਕ ਪਹੁੰਚਦੀ ਰਾਸ਼ਟਰਪਤੀ ਦੇ ਦਰਵਾਜ਼ੇ ਤੱਕ ਪਹੁੰਚ ਗਈ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ RSS ਇਹ ਕਵੇ ਕਿ NDA ਜਿਹੜਾ ਆ ਉਪ ਰਾਸ਼ਟਰਪਤੀ ਵਾਸਤੇ ਬ੍ਰਾਹਮਣ ਉਮੀਦਵਾਰ ਉਤਾਰੇ, ਰਾਸ਼ਟਰਪਤੀ ਵਾਸਤੇ ਦਲਿਤ ਉਮੀਦਵਾਰ ਜੀ। ਦਲਿਤ ਉਮੀਦਵਾਰ ਹੈ ਤੇ ਫਿਰ ਠੀਕ ਹੈ, ਫਿਰ ਥੱਲੋਂ ਜਿਹੜਾ ਸੱਚਮੁੱਚ ਦਲਿਤ ਹੈ ਉਹਨੂੰ ਉਠਾਓ, ਉਹਨੂੰ ਆਪਣਾ ਕੈਂਡੀਡੇਟ ਬਣਾ ਦਿਓ। ਕੋਵਿੰਦ ਕਿੱਥੋਂ ਦਲਿਤ ਹੋ ਗਏ? ਮੀਰਾ ਕੁਮਾਰ ਕਿੱਥੋਂ ਦਲਿਤ ਹੋ ਗਈ? ਮਾਇਆਵਤੀ ਕਿੱਥੋਂ ਦਲਿਤ ਹੋ ਗਈ? ਸੋ ਦਲਿਤ ਦੀ ਰਾਜਨੀਤੀ, ਜਾਤ ਦੀ ਰਾਜਨੀਤੀ ਜਾਂ ਧਰਮ ਦੀ ਰਾਜਨੀਤੀ, ਇਸ ਰਾਜਨੀਤੀ ਨੇ ਇਸ ਦੇਸ਼ ਨੂੰ ਬੁਰੀ ਤਰ੍ਹਾਂ ਵੰਡ ਦਿੱਤਾ ਹੈ। ਤੇ ਜਿਨ੍ਹਾਂ ਲੋਕਾਂ ਨੂੰ ਇਸ ਰਾਜਨੀਤੀ ਦੇ ਖਿਲਾਫ ਖੜਨਾ ਚਾਹੀਦਾ ਸੀ, ਉਹ ਸਾਰੀਆਂ ਧਿਰਾਂ ਇਸ ਰਾਜਨੀਤੀ ਦੇ ਵਿੱਚ ਗਲਤਾਨ ਨੇ, ਕਿਉਂਕਿ ਉਹ ਸਾਰੀਆਂ ਸੱਤਾ ਪ੍ਰਸਤ ਨੇ। ਉਹਨਾਂ ਨੂੰ ਸੱਤਾ ਚਾਹੀਦੀ ਹੈ, ਉਹਨਾਂ ਨੂੰ ਕੁਰਸੀ ਚਾਹੀਦੀ ਹੈ। ਇਸ ਕਰਕੇ ਉਹ ਕੁਰਸੀ ਹਾਸਲ ਕਰਨ ਵਾਸਤੇ ਉਹਨਾਂ ਨੇ ਰਾਸ਼ਟਰਪਤੀ ਵਰਗਾ ਸੰਵਿਧਾਨਕ ਅਹੁਦਾ ਜਿਹੜਾ ਭਾਰਤ ਦਾ ਆ, ਉਹਨੂੰ ਵੀ ਦਾਗਦਾਰ ਕਰ ਦਿੱਤਾ ਹੈ। ਤੇ ਉਹ ਥੋੜਾ ਪੰਜਾਬ ਵੱਲ ਵੀ ਪਰਤਾਈਏ ਦੁਸਾਂਝ ਸਾਹਿਬ। ਇਨੀ ਦੀ ਪੰਜਾਬ ਨੂੰ ਬਹੁਤ ਮਸਲੇ ਦਰਪੇਸ਼ ਨੇ, ਪਰ ਸਭ ਤੋਂ ਵੱਧ ਸੰਕਟ ਕਿਸਾਨੀ ਦਾ ਸੰਕਟ ਹੈ। ਲੋਕਾਂ ਨੇ ਇੱਕ ਉਮੀਦ ਨਾਲ ਕਾਂਗਰਸ ਪਾਰਟੀ ਨੂੰ 77 ਵਿਧਾਇਕ ਜਿਤਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ 'ਚ ਲਿਆਂਦਾ, ਪਰ ਕਿਸਾਨੀ ਸੰਕਟ ਘਟਣ ਦੀ ਥਾਂ ਤੇ ਹੋਰ ਵੱਧ ਗਿਆ। ਕਰਜ਼ਾ ਮੁਆਫੀ ਦੀ ਸਿਆਸਤ ਹੋਰ ਸਿਰ ਚੜ੍ਹ ਬੋੜ ਰਹੀ ਹੈ। ਇਨ ਦਿਨੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਹਿ ਦਿੱਤਾ ਹੈ ਕਿ 5-5 ਏਕੜ ਵਾਲੇ ਕਿਸਾਨਾਂ ਨੂੰ 2-2 ਲੱਖ ਰੁਪਇਆ ਕਰਜ਼ਾ ਮੁਆਫੀ ਲਈ ਹਾਲੇ 2 ਮਹੀਨੇ ਹੋਰ ਉਡੀਕਣਾ ਪਏਗਾ। ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸਾਨਾਂ ਦੇ ਸਾਰੇ ਕਰਜ਼ੇ ਹੀ ਮੁਆਫ ਕਰ ਦਿੱਤੇ ਜਾਣ ਤਾਂ ਕਿ ਪੰਜਾਬ ਦੀ ਕਿਸਾਨੀ ਦਾ ਅਸਲ ਸੰਕਟ ਖਤਮ ਹੋ ਜਾਏਗਾ। ਦੇਖੋ, ਪੰਜਾਬ ਦਾ ਅੱਜ ਦਾ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੁੱਦਾ ਹੈ ਕਿਸਾਨੀ ਦਾ ਸੰਕਟ। ਤੇ ਇੱਕ ਸੰਕਟ ਜਿਹੜਾ ਆ ਉਹ ਲਗਾਤਾਰ ਵੱਧ ਰਿਹਾ ਹੈ। ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਦੀ ਜਨਤਾ ਨੇ 77 MLA ਜਿਤਾ ਕੇ ਕਾਂਗਰਸ ਦੇ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਹੈ। ਤੇ ਇੱਕ ਉਮੀਦ ਸੀ ਪੰਜਾਬ ਦੀ ਜਨਤਾ ਨੂੰ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਰਕਾਰ ਉਹਨਾਂ ਦੇ ਮਸਲੇ ਹੱਲ ਕਰੇਗੀ, ਖਾਸ ਤੌਰ ਤੇ ਕਿਸਾਨੀ ਦਾ ਮਸਲਾ। ਇਹਨਾਂ ਨੇ ਦਾਅਵੇ ਵਾਅਦੇ ਵੀ ਬੜੇ ਕੀਤੇ ਸੀ ਤੇ ਬੜੇ ਸਿਆਣੇ ਲੋਕ ਹੋਣ ਦੇ ਦਾਅਵੇ ਵੀ ਕੀਤੇ ਸੀ ਕਿ ਦੇਖੋ ਜੀ, ਮਨਪ੍ਰੀਤ ਬਾਦਲ ਬੜੇ ਸਿਆਣੇ ਹੈ, ਫਾਈਨਾਂਸ ਮਿਨਿਸਟਰ ਪਹਿਲਾਂ ਵੀ ਰਹੇ ਆ, ਇਹਨਾਂ ਨੂੰ ਬੜੀ ਆਰਥਿਕਤਾ ਦੀ ਸਮਝ ਹੈ। ਤੇ ਉਹ ਸਮਝ ਦਾ ਦਿਵਾਲਾ ਉਦੋਂ ਹੀ ਨਿਕਲ ਗਿਆ ਜਿੱਦਣ ਬਜਟ ਪੇਸ਼ ਕੀਤਾ ਗਿਆ। ਤੇ ਖਾਸ ਤੌਰ ਦੇ ਉੱਤੇ ਕਿਸਾਨੀ ਦਾ ਜਿਹੜਾ ਇਸ਼ੂ ਹੈ, ਉਹ ਕਿਸਾਨੀ ਦੇ ਇਸ਼ੂ ਦੇ ਉੱਤੇ ਕਿਸੇ ਕਿਸਮ ਦੀ ਕੋਈ ਨੀਤੀ ਨਹੀਂ ਹੈ, ਕੋਈ ਨੀਅਤ ਨਹੀਂ ਹੈ।
ਨੀਤੀ ਤਾਂ ਹੀ ਬਣਦੀ ਹੈ ਜੇ ਤੁਹਾਡੀ ਨੀਅਤ ਸਾਫ਼ ਹੋਵੇ, ਤੇ ਨੀਅਤ ਸਾਫ਼ ਨਹੀਂ ਹੈ। ਅੱਜ ਹਾਲਤ ਇਹ ਹੈ ਕਿ ਜਿਹੜਾ 17,000 ਕਰੋੜ ਰੁਪਏ ਮਾਫ ਕਰਨ ਦੀ ਗੱਲ ਕੀਤੀ ਸੀ, ਬਈ 2 ਲੱਖ ਰੁਪਏ ਜਿਹੜੇ 5 ਏਕੜ ਵਾਲੇ ਕਿਸਾਨ ਆ ਉਹਨਾਂ ਦਾ ਮਾਫ ਕੀਤਾ ਜਾਏਗਾ, ਤੇ ਉਹ ਵੀ ਕੋਆਪਰੇਟਿਵ ਬੈਂਕਾਂ ਦਾ ਸੀਗਾ। ਕੋਆਪਰੇਟਿਵ ਬੈਂਕਾਂ ਦਾ ਪਹਿਲਾਂ 36,000 ਕਰੋੜ ਰੁਪਏ ਮਾਫ ਕਰਨ ਦੀ ਗੱਲ ਕਰਦੇ ਸੀ, ਤੇ ਉਹ ਕੋਆਪਰੇਟਿਵ ਬੈਂਕਾਂ ਦਾ ਵੀ 17-18,000 ਕਰੋੜ ਹੈ। ਕੋਆਪਰੇਟਿਵ ਬੈਂਕਾਂ ਨੇ ਹੱਥ ਖੜੇ ਕਰ ਦਿੱਤੇ, ਕਹਿੰਦੇ ਅਸੀਂ ਨਹੀਂ ਪੈਸੇ ਦਿੰਦੇ, ਸਾਡੇ ਕੋਲ ਹੈ ਹੀ ਨਹੀਂ। ਤੇ ਫਿਰ ਮਨਪ੍ਰੀਤ ਬਾਦਲ ਕਹਿ ਰਹੇ ਆ, ਆਪਣੀ ਢੋਲਕੀ ਵਜਾ ਰਹੇ ਆ ਕਿ 2 ਮਹੀਨੇ ਹੋਰ ਲੱਗਣਗੇ, 2 ਮਹੀਨੇ ਬਾਅਦ ਵੀ ਇਹੀ ਕੁਝ ਅਸੀਂ ਦੇਖਾਂਗੇ। ਦੂਜੀ ਗੱਲ, ਜਿਹੜਾ ਮਹੱਤਵਪੂਰਨ ਸਵਾਲ ਇਹ ਵੀ ਬਣਦਾ ਹੈ ਵੀ ਕੋਆਪਰੇਟਿਵ ਬੈਂਕਾਂ ਦਾ 36,000 ਕਰੋੜ ਹੈ, ਤੁਸੀਂ 17,000 ਕਰੋੜ ਮਾਫ ਕਰਨ ਦੀ ਗੱਲ ਕਰ ਰਹੇ ਹੋ, ਉਹ ਵੀ ਨਹੀਂ ਦੇਣੇ, ਉਹਲੇ ਵੀ ਸਮਾਂ ਦਰ ਸਮਾਂ ਵਧਾਈ ਜਾਂਦੇ ਹੋ। ਪਰ ਜਿਹੜਾ ਕਿਸਾਨ ਨੇ ਪ੍ਰਾਈਵੇਟ ਬੈਂਕਾਂ ਤੋਂ ਕਰਜ਼ਾ ਲਿਆ ਹੈ, ਜਿਹੜਾ ਕਿਸਾਨਾਂ ਨੇ ਆੜ੍ਹਤੀਆਂ ਤੋਂ ਕਰਜ਼ਾ ਲਿਆ, ਉਹਦਾ ਕੀ ਹੋਏਗਾ? ਪਰ ਆਪਾਂ ਇੱਕ ਸਵਾਲ ਹੋਰ ਜਿਹੜਾ ਤੁਸੀਂ ਕੀਤਾ ਅਖੀਰ ਦੇ ਵਿੱਚ ਜਾ ਕੇ, ਵੀ ਕੀ ਕਰਜ਼ਾ ਮਾਫੀ ਦੇ ਨਾਲ ਕਿਸਾਨੀ ਦਾ ਸੰਕਟ ਖਤਮ ਹੋ ਜਾਏਗਾ? ਇਹ ਗੱਲ ਠੀਕ ਹੈ ਬਿਲਕੁਲ ਕਿ ਕਰਜ਼ਾ ਮਾਫੀ ਦੇ ਨਾਲ ਕਿਸਾਨੀ ਦਾ ਸੰਕਟ ਖਤਮ ਹੋਣ ਵਾਲਾ ਨਹੀਂ। ਕਿਸਾਨ ਨੂੰ ਕਰਜ਼ਾ ਲੈਣਾ ਹੀ ਕਿਉਂ ਪਵੇ? ਏਦਾਂ ਦੀ ਸਥਿਤੀ ਕੌਣ ਬਣਾਏਗਾ? 10 ਸਾਲ ਆਪਣੀ ਡਫਲੀ ਬਚਾ ਕੇ ਚੱਲ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹ ਕਹਿੰਦੇ ਜੀ ਘਾਟੇਬੰਦਾ ਸੌਦਾ ਜੀ, ਕਿਸਾਨੀ ਘਾਟੇਬੰਦਾ ਸੌਦਾ ਹੈ। ਕਿਸਾਨੀ ਨੂੰ ਲਾਹੇਵੰਦੇ ਸੌਦੇ 'ਚ ਕਿਹਨੇ ਤਬਦੀਲ ਕਰਨਾ ਹੈ? ਬਾਦਲ ਸਾਹਿਬ ਤਾਂ ਆਪਣੀ ਡਫਲੀ ਬਚਾ ਕੇ ਹੁਣ ਕੈਪਟਨ ਅਮਰਿੰਦਰ ਦੇ ਕੋਲ ਸਰਕਾਰ ਹੈ, ਇਹਨਾਂ ਦੇ ਕੋਲ ਕਿਸੇ ਕਿਸਮ ਦੀ ਐਗਰੀਕਲਚਰ ਪਾਲਿਸੀ ਨਹੀਂ ਹੈ। ਉਧਰੋਂ ਪਾਣੀਆਂ ਦਾ ਇਸ਼ੂ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਇਸ਼ੂ ਬਣਿਆ ਹੋਇਆ। ਅਸਲ ਦੇ ਵਿੱਚ ਸਿਆਸਤ ਮਸਲਿਆਂ ਦੇ ਸਿਰ ਤੇ ਸੱਤਾ ਚਾਹੁੰਦੀ ਹੈ। ਮੈਂ ਅੱਗੇ ਵੀ ਕਹਿੰਦਾ ਹੁੰਦਾ, ਇਹ ਜਿਹੜੀ ਕਾਂਗਰਸ ਹੈ ਜਾਂ ਅਕਾਲੀ ਬੀਜੇਪੀ ਹੈ ਜਾਂ ਦੇਸ਼ ਦੀ ਸਰਕਾਰ ਹੈ, ਇਹਨਾਂ ਨੂੰ ਇਸ ਤਰ੍ਹਾਂ ਦੇ ਮਸਲੇ ਚਾਹੀਦੇ ਆ। ਪਾਣੀਆਂ ਦੇ ਇਸ਼ੂ ਚਾਹੀਦੇ ਆ, ਚੰਡੀਗੜ੍ਹ ਦਾ ਇਸ਼ੂ ਚਾਹੀਦਾ ਹੈ, ਪੰਜਾਬੀ ਬੋਲਦੇ ਇਲਾਕਿਆਂ ਦੇ ਇਸ਼ੂ ਚਾਹੀਦੇ ਆ, ਤੇ ਕਿਸਾਨਾਂ ਦੇ ਇਸ਼ੂ ਚਾਹੀਦੇ ਆ, ਤਾਂ ਜੋ ਇਸ਼ੂਜ਼ ਜਿਹੜੇ ਆ ਉਹਨਾਂ ਦੀ ਡੁਗਡੁਗੀ ਵਜਾ ਕੇ ਜਿਹੜੀ ਵੋਟਾਂ ਦੀ ਫਸਲ ਹੈ ਉਹਦੀ ਵਾਢੀ ਭਰਪੂਰ ਕੀਤੀ ਜਾ ਸਕੇ। ਬਿਲਕੁਲ ਠੀਕ ਹੈ ਦੋਸਾਂਝ ਜੀ। ਹੁਣ ਆਪਾਂ ਸਾਂਝੀ ਸਾਥ ਦੇ ਪਹਿਲੇ ਸੈਗਮੈਂਟ ਦਾ ਆਖਰੀ ਸਵਾਲ ਕਰਨਾ ਤੁਹਾਨੂੰ, ਫਿਰ ਦੂਸਰੇ ਸੈਗਮੈਂਟ 'ਚ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਤੇ ਜੈਨਿੰਦਰ ਚੌਹਾਨ ਨੂੰ ਸਰੋਤਿਆਂ ਨਾਲ ਮਿਲਾਉਣਾ। ਇਸ ਸੈਗਮੈਂਟ ਦਾ ਆਖਰੀ ਸਵਾਲ ਇਹ ਹੈ ਕਿ ਦੁਨੀਆ ਭਰ 'ਚ ਕੁਦਰਤੀ ਆਫਤਾਂ ਆਉਂਦੀਆਂ ਨੇ ਤੇ ਦੁਨੀਆ ਦੇ ਹਰ ਮੁਲਕ ਨੇ ਇਹਨਾਂ ਕੁਦਰਤੀ ਆਫਤਾਂ ਨਾਲ ਸਿੰਝਣ ਵਾਸਤੇ ਆਪੋ ਆਪਣਾ ਇੱਕ ਇਨਫਰਾਸਟ੍ਰਕਚਰ ਜਿਹੜਾ ਖੜਾ ਕੀਤਾ ਹੋਇਆ, ਪਰ ਭਾਰਤ 'ਚ ਇਹਨਾਂ ਸੰਕਟਾਂ ਨਾਲ ਸਿੱਝਣ ਵਾਸਤੇ ਕੋਈ ਵਿਗਿਆਨਕ ਤੇ ਆਧੁਨਿਕ ਬੁਨਿਆਦੀ ਢਾਂਚਾ ਹੀ ਨਹੀਂ ਹੈ, ਜਿਸ ਕਰਕੇ ਨੁਕਸਾਨ ਦੀ ਜਿਹੜੀ ਸ਼ਿੱਦਤ ਹੈ ਉਹ ਵੱਧ ਜਾਂਦੀ ਹੈ। ਇੰਨੀ ਦਿਨੀ ਉੱਤਰ ਪ੍ਰਦੇਸ਼ ਸਣੇ ਭਾਰਤ ਦੇ ਪੂਰਬ ਉੱਤਰੀ ਸੂਬਿਆਂ 'ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਅਸਾਮ ਦੀ ਸਥਿਤੀ ਸਭ ਤੋਂ ਜ਼ਿਆਦਾ ਭਿਆਨਕ ਹੈ, ਉੱਥੇ 60 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਤੇ ਲੱਖਾਂ ਲੋਕ ਪ੍ਰਭਾਵਿਤ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕੁਦਰਤੀ ਆਫਤ, ਕੁਦਰਤੀ ਕਰੋਪੀ ਕਿਤੇ ਵੀ ਆ ਸਕਦੀ ਹੈ, ਆਉਂਦੀ ਰਹੀ ਹੈ, ਤੇ ਉਹਦਾ ਮੁਕਾਬਲਾ ਕਰਨ ਵਾਸਤੇ ਸਾਡਾ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਆਪਣੇ ਪ੍ਰਬੰਧ ਪੁਖਤਾ ਕਰਨੇ ਚਾਹੀਦੇ ਹੈ। ਹੁਣ ਜਿਹੜਾ ਤੁਸੀਂ ਆਸਾਮ ਦਾ ਜ਼ਿਕਰ ਕਰ ਰਹੇ ਹੋ, ਤੇ ਉਂਝ ਤਾਂ ਯੂਪੀ ਦੇ ਵਿੱਚ ਵੀ ਤੇ ਕਈ ਹੋਰ ਸੂਬੇ ਹੈ, ਉਹਨਾਂ 'ਚ ਇਸ ਵੇਲੇ ਕਾਫੀ ਸਥਿਤੀ ਮਾੜੀ ਹੈ। ਹੜ੍ਹਾਂ ਦਾ ਸਾਹਮਣਾ ਇਹ ਸਾਰੇ ਸੂਬੇ ਕਰ ਰਹੇ। ਪੂਰਬ ਉੱਤਰ ਦੇ ਸਾਡੇ ਇਹ ਸੂਬੇ ਜਿਹੜੇ ਆ, ਪਾਣੀ ਦਾ ਲੈਵਲ ਵੱਧ ਰਿਹਾ ਨਦੀਆਂ ਦੇ ਵਿੱਚ, ਖਾਸ ਤੌਰ 'ਤੇ ਬ੍ਰਹਮਪੁੱਤਰ ਦੇ ਵਿੱਚ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਗਿਆ। ਉਹ ਲੈਵਲ ਵਧਣ ਕਰਕੇ ਇੱਕ ਵਿਆਪਕ ਕਿਸਮ ਦੀ ਤਬਾਹੀ ਜਿਹੜੀ ਆਸਾਮ ਦੇ ਵਿੱਚ ਹੋਈ ਹੈ। ਲੈਵਲ ਵਧਣ ਦਾ ਵੀ ਇੱਕ ਕਾਰਨ ਹੈ ਵੀ ਅਸੀਂ ਆਪਣੇ ਨਦੀਆਂ ਨਾਲਿਆਂ ਦੀ ਸਫਾਈ ਨਹੀਂ ਕਰਦੇ। ਗਾਰਾ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਥੋੜੇ ਜਿਹੇ ਮੀਂਹਾਂ ਦੇ ਨਾਲ ਹੀ ਜਿਹੜਾ ਆ ਨਦੀਆਂ ਉਛਲਣ ਲੱਗ ਪੈਂਦੀਆਂ। ਇੱਕ ਪਾਸੇ ਅਸੀਂ ਕਹਿੰਦੇ ਪਾਣੀ ਹੈ ਨਹੀਂ, ਅਚਾਨਕ ਹੜ੍ਹ ਕਿੱਦਾਂ ਆ ਜਾਂਦੇ ਆ। ਉਹਦਾ ਕਾਰਨ ਇਹ ਆ ਵੀ ਅਸੀਂ ਜਿਹੜੇ ਰਾਹ ਰਸਤੇ ਆ, ਸਾਡੇ ਜਿਹੜੇ ਪਾਣੀ ਲੰਘਣ ਵਾਲੇ ਰਸਤੇ ਆ, ਨਦੀਆਂ ਨਾਲੇ, ਉਹਨਾਂ ਦੀ ਕਦੀ ਸਫਾਈ ਨਹੀਂ ਕੀਤੀ। ਗੰਗਾ ਦੀ ਸਫਾਈ ਦੇ ਨਾਂ ਦੇ ਉੱਤੇ ਦੇਸ਼ ਨੂੰ ਜਿਹੜਾ ਅੰਧ ਰਾਸ਼ਟਰਵਾਦ ਦੇ ਵਿੱਚ ਧਕੇਲ ਦਿੱਤਾ ਜਾਂਦਾ ਹੈ, ਪਰ ਗੰਗਾ ਦੀ 1 ਇੰਚ ਵੀ ਸਫਾਈ ਅਜੇ ਤੱਕ ਨਹੀਂ ਕੀਤੀ ਗਈ। ਸੋ ਅਲਟੀਮੇਟਲੀ ਜਿਹੜਾ ਆਸਾਮ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਦੇ 'ਚ ਨੁਕਸਾਨ ਦੀ ਸ਼ਿੱਦਤ ਬਹੁਤ ਜ਼ਿਆਦਾ ਦਿਖਾਈ ਦੇ ਰਹੀ ਹੈ। ਆਸਾਮ ਦੇ ਵਿੱਚ 33 ਵਿੱਚੋਂ ਜਿਹੜੇ 24 ਜ਼ਿਲ੍ਹੇ ਹੈ ਉਹ ਹੜ੍ਹਾਂ ਦੀ ਲਪੇਟ ਦੇ ਵਿੱਚ ਹੈ। 400 ਪਿੰਡ ਤਾਂ ਪੂਰੀ ਤਰ੍ਹਾਂ ਉੱਥੇ ਡੁੱਬ ਗਏ, ਲੱਖਾਂ ਲੋਕ ਉੱਥੇ ਪ੍ਰਭਾਵਿਤ ਹੋਏ ਹੈ। ਮ੍ਰਿਤਕਾਂ ਦੀ ਗਿਣਤੀ ਵੀ 60 ਤੋਂ ਜ਼ਿਆਦਾ ਉੱਥੇ ਵੱਧ ਗਈ ਹੈ। ਉੱਦਾਂ ਤਾਂ ਸਾਰੇ ਜਿਹੜੇ ਪੂਰਵੋਤਰ ਦੇ ਸੂਬੇ ਹੈ ਉੱਥੇ ਮ੍ਰਿਤਕਾਂ ਦੀ ਗਿਣਤੀ 100 ਤੋਂ ਵੀ ਜ਼ਿਆਦਾ ਹੋ ਗਈ ਹੈ, ਪਰ ਇਕੱਲੇ ਆਸਾਮ 'ਚ 60 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ। ਤੇ ਇਹ ਪਸ਼ੂਆਂ ਦੇ ਉੱਤੇ ਇਹਦਾ ਵੱਖਰਾ ਅਸਰ ਪੈ ਰਿਹਾ ਹੈ। ਉੱਥੇ ਜਿਹੜਾ ਇੱਕ ਨੈਸ਼ਨਲ ਪਾਰਕ ਹੈ, ਉੱਥੇ ਜਿਹੜੇ ਜਾਨਵਰ ਹੈ ਉੱਪਰ ਦੀਆਂ ਥਾਵਾਂ ਤੇ ਜਾ ਰਹੇ ਆ। ਦੁਰਲੱਭ ਕਿਸਮ ਦੇ ਗੈਂਡੇ ਜਿਹੜੇ ਆ ਉਹ ਸ਼ਿਕਾਰੀਆਂ ਦੇ ਨਿਸ਼ਾਨੇ ਤੇ ਆ ਗਏ ਆ। ਰਾਹਤ ਕੈਂਪਾਂ ਦੇ ਵਿੱਚ ਵੀ ਮੁਸੀਬਤਾਂ ਲੋਕਾਂ ਦੀਆਂ ਬਹੁਤ ਜ਼ਿਆਦਾ ਵੱਧ ਗਈਆਂ। ਇਹ ਬਦਕਿਸਮਤੀ ਵਾਲੀ ਗੱਲ ਇਸ ਕਰਕੇ ਹੈ ਕਿ ਜਦੋਂ ਭਾਰਤ ਨੂੰ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਦੁਨੀਆ ਦੀ ਆਰਥਿਕ ਮਹਾਸ਼ਕਤੀ ਬਣਨ ਜਾ ਰਹੀ ਹੈ, ਜਦੋਂ ਅਸੀਂ ਪਹਿਲੇ ਸਵਾਲ ਦੇ ਵਿੱਚ ਦੇਖਿਆ ਵੀ ਦੁਨੀਆ ਦੀਆਂ ਵੱਡੇ ਮੈਗਜ਼ੀਨ ਜਿਹੜੇ ਆ ਕਹਿ ਰਿਹਾ ਕਿ ਭਾਰਤ ਦੀ ਸਰਕਾਰ ਤੋਂ ਬੜੇ ਲੋਕ ਸੰਤੁਸ਼ਟ ਹੈ ਜੀ, 73% ਲੋਕਾਂ ਦੀ ਪਸੰਦ ਨਰਿੰਦਰ ਮੋਦੀ ਦੀ ਸਰਕਾਰ ਹੈ, ਤੇ ਇਹ ਕਹਿ ਰਹੇ ਆ, ਦਮਗੱਜੇ ਮਾਰ ਰਹੇ ਅਸੀਂ ਆਰਥਿਕ ਮਹਾਸ਼ਕਤੀ ਬਣਨਾ ਹੈ। ਉਦੋਂ ਅਸਾਮ ਵਰਗੇ ਸੂਬੇ ਦੇ ਵਿੱਚ ਹਰ ਸਾਲ ਜਿਹੜੇ ਹੜ੍ਹ ਆਉਂਦੇ ਆ, ਉਹਨਾਂ ਜਿਹੜੀ ਬਰਬਾਦੀ ਹੈ ਉਹ ਲਗਾਤਾਰ ਵੱਧ ਰਹੀ ਹੈ। ਪਾਣੀ ਦਾ ਲੈਵਲ ਥੋੜਾ ਜਿਹਾ ਵੱਧਦਾ ਤੇ ਨਾਲ ਦੀ ਨਾਲ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ। ਇਸ ਤੋਂ ਬਿਨਾਂ ਵੀ ਮਸਲੇ ਆ, ਜਲਵਾਯੂ ਦੀ ਤਬਦੀਲੀ ਦਾ ਮਸਲਾ ਆ,
लगातार जिहड़ा वातावरण बदल रहा है, फिर लैंडस्लाइड हुंदी है ते फिर वड्डे पैमाने दे उत्ते जिहड़ा जंगलात है ਉਹਦਾ ਖਾਤਮਾ ਕੀਤਾ ਜਾ ਰਿਹਾ, ਜੰਗਲਾਂ ਦੀ ਤਬਾਹੀ ਮਚਾਈ ਜਾ ਰਹੀ, ਜਿਹਦੇ ਕਰਕੇ ਸਥਿਤੀਆਂ ਬਣ ਰਹੀਆਂ। ਨਤੀਜਾ ਇਹ ਹੁੰਦਾ ਹੈ ਕਿ ਹਰ ਸਾਲ ਹੜ੍ਹਾਂ ਦੀ ਸਥਿਤੀ ਬਣਦੀ ਹੈ। ਸੈਂਕੜੇ ਲੋਕ, ਲੱਖਾਂ ਲੋਕ ਜਿਹੜੇ ਆ ਘਰਾਂ 'ਚ, ਸੜਕਾਂ ਤੇ, ਸਕੂਲਾਂ ਤੇ ਤੱਕ ਨੂੰ ਬਹਾ ਕੇ ਜਿਹੜੇ ਹਾੜੇ ਲੈ ਜਾਂਦੇ ਆ ਤੇ ਲੋਕ ਜਿਹੜੇ ਆ ਘਰੋਂ ਬੇਘਰ ਹੋ ਜਾਂਦੇ ਆ। ਤੇ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੈ ਕਿ ਸਾਡੀ ਜਿਹੜੀ ਕੰਡੀਸ਼ਨ ਇਸ ਕਿਸਮ ਦੀ ਬਣਾ ਦਿੱਤੀ ਗਈ ਹੈ ਵੀ ਕੋਈ ਵੀ ਮਸਲਾ ਆ ਉਹਦੇ ਤੇ ਰਾਜਨੀਤੀ ਤਾਂ ਕਰਨੀ ਹੈ, पर उस मसले नूं हल करने वास्ते किसी किस्म की कोई नीति नहीं बनानी, कोई अपना इंफ्रास्ट्रक्चर जिहड़ा ਉਹ खड़ा नहीं करना। लोड़ इस गल की है कि कोई इदां दा इंफ्रास्ट्रक्चर खड़ा किया जाए भी हरा वर्गा जिहड़ी कुदरती आफत है ਉਹਦੇ तबाही जिहड़ी है, खास तौर से मनुखी जानां जिहड़ियां जांदियां ਉਹ घट तो घट नुकसान हो सके। सो प्यारे दोस्तों, ये सी साडा अज दा पहला सैगमेंट सांझी सत्थ दा। दूजे सैगमेंट ਦੇ ਵਿੱਚ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਆ ਦਰਸ਼ਨ ਬੁੱਟਰ ਹੋਰਾਂ ਨੂੰ, ਪੰਜਾਬੀ ਦੇ ਬਹੁਤ ਹੀ ਪਿਆਰੇ ਸ਼ਾਇਰ ਤੇ ਇੱਕ ਹੋਰ ਸ਼ਾਇਰ ਜੈਨਿੰਦਰ ਚੌਹਾਨ ਹੋਰਾਂ ਨੂੰ। ਉਡੀਕ ਕਰੋ, ਥੋੜੀ ਦੇਰ ਬਾਅਦ ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸਾਂਝੀ ਸੱਥ ਦੇ ਦੂਜੇ ਸੈਗਮੈਂਟ ਦੇ ਵਿੱਚ। ਇਹ ਪੰਜਾਬੀ ਰੇਡੀਓ US ਹੈ ਤੇ ਅਸੀਂ ਸਾਂਝੀ ਸੱਥ ਪ੍ਰੋਗਰਾਮ ਦੇ ਦੂਸਰੇ ਸੈਗਮੈਂਟ ਦੇ ਵਿੱਚ ਆਪਣੇ ਸਰੋਤਿਆਂ ਨੂੰ ਮਿਲ ਰਹੇ ਨੇ। ਚੰਡੀਗੜ੍ਹ ਸਟੂਡੀਓ ਤੋਂ ਮੈਂ ਸੁਸ਼ੀਲ ਦੋਸਾਂਝ ਤੇ ਮੇਰੇ ਨਾਲ ਨੇ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਦੱਸ ਕੇ ਗਏ ਆ, ਦਰਸ਼ਨ ਬੁੱਟਰ ਹੋਰੀ ਤੇ ਜੈਨਿੰਦਰ ਚੌਹਾਨ। ਨਾਭੇ ਦੀ ਧਰਤੀ ਦਾ ਇੱਕ ਵੱਖਰਾ ਇਤਿਹਾਸ ਹੈ। ਭਾਈ ਕਾਨ ਸਿੰਘ ਨਾਭਾ ਦੀ ਧਰਤੀ ਹੈ। ਭਾਈ ਕਾਨ ਸਿੰਘ ਨਾਭਾ ਦੀ ਧਰਤੀ ਤੋਂ ਆਏ ਨੇ ਦਰਸ਼ਨ ਬੁੱਟਰ ਤੇ ਭਾਈ ਕਾਨ ਸਿੰਘ ਨਾਭਾ ਦੀ ਇਸ ਧਰਤੀ ਦੀ ਵਿਰਾਸਤ ਨੂੰ ਅੱਗੇ ਤੋੜਨ ਵਾਲੇ ਕੰਵਰ ਚੌਹਾਨ ਸਾਡੇ ਪੰਜਾਬੀ ਦੇ ਵੱਡੇ ਸ਼ਾਇਰ ਹੋਏ ਨੇ। ਡਾਕਟਰ ਜਗਤਾਰ ਦੇ ਸਮਕਾਲੀ, ਗੁਰਦੇਵ ਨਿਰਤਨ ਦੇ ਸਮਕਾਲੀ। ਉਹਨਾਂ ਦੇ ਬੇਟੇ ਜੈਨਿੰਦਰ ਚੌਹਾਨ ਵੀ ਨਾਭੇ ਤੋਂ ਸਾਡੇ ਵਿਚਕਾਰ ਨੇ। ਪੰਜਾਬੀ ਕਵਿਤਾ ਦਾ ਇਸ ਵਕਤ ਜਿਸ ਕਿਸਮ ਦਾ ਸੀਨ ਅਸੀਂ ਦੇਖ ਰਹੇ ਹਾਂ ਉਹਦੇ 'ਚ ਬਹੁਤ ਗੰਭੀਰ ਕਿਸਮ ਦੀ ਪੰਜਾਬੀ ਕਵਿਤਾ ਲਿਖੀ ਜਾ ਰਹੀ ਹੈ, ਪਰ ਫੇਸਬੁੱਕੀ ਸ਼ਾਇਰਾਂ ਨੇ ਪੰਜਾਬੀ ਕਵਿਤਾ ਦਾ ਘਾਣ ਕਰਕੇ ਰੱਖ ਦਿੱਤਾ ਹੈ। ਫੇਸਬੁੱਕ ਦੇ ਉੱਤੇ ਜਿਸ ਤਰ੍ਹਾਂ ਨਿਮਨ ਪੱਧਰ ਦੀ ਭਾਸ਼ਾ ਦੇ ਵਿੱਚ ਪੰਜਾਬੀ ਕਵਿਤਾ ਰਚੀ ਜਾ ਰਹੀ ਹੈ ਤੇ ਪਰੋਸੀ ਜਾ ਰਹੀ ਹੈ, ਉਹ ਇੰਜ ਲੱਗਦਾ ਹੈ ਜਿਵੇਂ ਕੋਈ ਕਵਿਤਾ ਦੀ, ਨਿਮਨ ਪੱਧਰ ਦੀ ਕਵਿਤਾ ਦੀ ਬਾਉਂਟਿੰਗ ਕਰ ਰਿਹਾ ਹੋਵੇ। ਪਰ ਇਸ ਦੌਰ ਦੇ ਵਿੱਚ ਵੀ, ਫੇਸਬੁੱਕੀ ਦੌਰ ਦੇ ਵਿੱਚ ਵੀ ਵੱਡੇ ਸ਼ਾਇਰ ਜਿਹੜੇ ਹੈ ਉਹ ਫੇਸਬੁੱਕ ਤੋਂ ਪਰੇ ਰਹਿ ਕੇ ਲੋਕਾਂ ਦੇ ਵਿੱਚ ਜਾਂਦਿਆਂ ਹੋਇਆ ਲੋਕਾਂ ਦੀ ਸ਼ਾਇਰੀ ਕਰਦੇ ਨੇ, ਜਿਨ੍ਹਾਂ ਵਿੱਚ ਦਰਸ਼ਨ ਬੁੱਟਰ ਦਾ ਨਾਂ ਪੇਸ਼ ਹੈ। ਦਰਸ਼ਨ ਬੁੱਟਰ ਜਿਨ੍ਹਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ, ਪਰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਉਹਨਾਂ ਨੇ ਉਦੋਂ ਵਾਪਸ ਕਰ ਦਿੱਤਾ ਜਦੋਂ ਲਿਖਣ ਬੋਲਣ ਦੀ ਆਜ਼ਾਦੀ ਦੇ ਉੱਤੇ ਭਾਰਤ ਵਿੱਚ ਬਹੁਤ ਤਿੱਖੇ ਹਮਲੇ ਸ਼ੁਰੂ ਹੋਏ। ਅੱਜ ਵੀ ਹਾਲਾਤ ਕੋਈ ਬਹੁਤੇ ਬਦਲੇ ਨਹੀਂ, ਪਰ ਲਿਖਣ ਬੋਲਣ ਦੀ ਆਜ਼ਾਦੀ ਦੇ ਨਾਂ ਦੇ ਉੱਤੇ ਫੇਸਬੁੱਕੀ ਸ਼ਾਇਰਾਂ ਨੇ ਇੱਕ ਅਜੀਬ ਕਿਸਮ ਦਾ ਮਾਹੌਲ ਵੀ ਸਿਰਜ ਦਿੱਤਾ। ਕਮਾਲ ਦੀ ਗੱਲ ਹੈ ਕਿ ਮਾਰਕ ਜ਼ੁਕਰਬਰਗ ਨੂੰ ਪਤਾ ਵੀ ਨਹੀਂ ਹੋਣਾ, ਜਿਹਨੇ ਫੇਸਬੁੱਕ ਨੂੰ ਤਿਆਰ ਕੀਤਾ, ਕਿ ਉਹਦੀ ਫੇਸਬੁੱਕ ਦੇ ਉੱਤੇ ਜਿਹੜੇ ਫੇਸਬੁੱਕੀ ਸ਼ਾਇਰ ਹੈ, ਫੇਸਬੁੱਕ ਦੇ ਉੱਤੇ ਉਹ ਕ੍ਰਾਂਤੀ ਲੈ ਕੇ ਆ ਰਿਹਾ ਤੇ ਫੇਸਬੁੱਕ ਦੇ ਉੱਤੇ ਉਹ ਆਪਣੇ ਵੱਖਰੇ ਵੱਖਰੇ ਸਥਾਨ ਬਣਾ ਰਹੇ ਨੇ। ਪਰ ਫੇਸਬੁੱਕੀ ਸ਼ਾਇਰੀ ਤੋਂ ਪਾਰ ਜਾ ਕੇ ਜਿਹੜੇ ਚੰਗੀ ਸ਼ਾਇਰੀ ਕਰ ਰਹੇ ਆ ਉਹਦੇ 'ਚ ਦਰਸ਼ਨ ਬੁੱਟਰ ਤੇ ਜੈਨਿੰਦਰ ਚੌਹਾਨ ਨੇ। ਮੈਂ ਆਜ਼ਾਦੀ ਦੇ ਮਾਮਲੇ 'ਚ ਇੱਕ ਗੱਲ ਕਹਿ ਕੇ ਦਰਸ਼ਨ ਬੁੱਟਰ ਹੋਰਾਂ ਨੂੰ ਤੁਹਾਡੇ ਸਾਹਮਣੇ ਕਰਾਂਗਾ। ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜ਼ਾਬਤੇ ਤੋਂ ਬਾਹਰ ਰਹਿਣਾ। ਜੇ ਤੁਹਾਨੂੰ ਤੁਰਨ ਫਿਰਨ ਦੀ ਆਜ਼ਾਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸੜਕ ਦੇ ਵਿਚਕਾਰ ਤੁਰਨਾ ਹੈ। ਜੇ ਤੁਸੀਂ ਸੜਕ ਦੇ ਵਿਚਕਾਰ ਤੁਰੋਗੇ ਤਾਂ ਐਕਸੀਡੈਂਟ ਹੋਏਗਾ। ਸੋ ਆਜ਼ਾਦੀ ਦਾ ਮਤਲਬ ਇੱਕ ਮਰਿਆਦਾ ਵੀ ਹੁੰਦੀ ਹੈ। ਇਸੇ ਤਰ੍ਹਾਂ ਕਵਿਤਾ ਦੀ ਵੀ ਇੱਕ ਮਰਿਆਦਾ ਹੈ, ਕਵਿਤਾ ਦਾ ਵੀ ਇੱਕ ਧਰਮ ਹੈ ਤੇ ਕਵਿਤਾ ਦਾ ਧਰਮ ਪਾਲਣ ਵਾਲੇ ਦਰਸ਼ਨ ਬੁੱਟਰ ਸਾਡੇ ਵਿਚਕਾਰ ਨੇ। ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਦਰਸ਼ਨ ਬੁੱਟਰ, ਮੈਂ ਇੱਕ ਗੱਲ ਹੋਰ ਦੱਸਦਾ ਕਿ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਮੈਂ ਤੇ ਦਰਸ਼ਨ ਬੁੱਟਰ ਤੇ ਕਮਲ ਦੋਸਾਂਝ ਅਸੀਂ ਤਿੰਨੇ ਤੁਹਾਡੇ ਕੋਲ ਸੀ। ਅਸੀਂ ਤੁਹਾਡੇ ਸਟੂਡੀਓ ਵਿੱਚ ਵੀ ਆਏ ਸੀ, ਆਪਣੇ ਸਟੂਡੀਓ 'ਚ ਆਏ ਸੀ, ਰੇਡੀਓ ਦੇ ਸਟੂਡੀਓ 'ਚ, ਪਰ ਕਿਸੇ ਕਾਰਨ ਬਸ ਦਰਸ਼ਨ ਬੁੱਟਰ ਹੋਰਾਂ ਦੇ ਨਾਲ ਉਦੋਂ ਅਸੀਂ ਗੱਲਬਾਤ ਨਹੀਂ ਸੀ ਕਰ ਸਕੇ ਸਟੂਡੀਓ 'ਚ, ਪਰ ਅੱਜ ਚੰਡੀਗੜ੍ਹ ਸਟੂਡੀਓ 'ਚੋਂ ਸਾਡੇ ਨਾਲ ਨੇ। ਦਰਸ਼ਨ ਬੁੱਟਰ ਜੀ, ਤੁਹਾਨੂੰ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਜੀ ਆਇਆਂ ਨੂੰ। ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਧੰਨਵਾਦ। ਦਰਸ਼ਨ ਬੁੱਟਰ ਜੀ, ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਨੇ, ਖਾਸ ਤੌਰ ਦੇ ਉੱਤੇ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਚਰਚਾ ਕੀਤੀ ਹੈ ਕਿ ਜਿਹੜਾ ਕਿਸਾਨੀ ਦਾ ਸੰਕਟ ਹੈ ਪੰਜਾਬ ਦਾ ਇਸ ਵੇਲੇ ਸਭ ਤੋਂ ਵੱਡਾ ਸੰਕਟ ਹੈ, ਅਸੀਂ ਉਹਦੇ ਤੇ ਗੱਲਬਾਤ ਕਰ ਚੁੱਕੇ ਹਾਂ। ਪਰ ਇੱਕ ਸ਼ਾਇਰ ਕੀ ਸੋਚਦਾ ਹੈ, ਤੁਸੀਂ ਕੀ ਸੋਚਦੇ ਹੋ? ਜਿਸ ਕਿਤਾਬ ਤੇ ਤੁਹਾਨੂੰ ਇਨਾਮ ਮਿਲਿਆ ਸੀਗਾ ਮਹਾਕੰਬੜੀ ਤੇ, ਉਹਦੇ ਵਿੱਚ ਤੁਸੀਂ ਇੱਕ ਬਹੁਤ ਹੀ ਵੱਖਰੀ ਵਿਧੀ ਦੇ ਨਾਲ ਗੁਰੂਦੇਵ ਦੀ ਵਿਧੀ ਨਾਲ ਗੁਰੂਦੇਵ ਨੂੰ ਸੰਬੋਧਨ ਹੋ ਕੇ ਤੇ ਗੁਰੂਦੇਵ ਸਖੀ ਨੂੰ ਸੰਬੋਧਨ ਹੁੰਦਾ ਹੈ। ਤੁਸੀਂ ਬਹੁਤ ਸਾਰੀਆਂ ਕਵਿਤਾਵਾਂ ਰਚੀਆਂ, ਉਹਦੇ ਵਿੱਚ ਇੱਕ ਕਿਸਾਨੀ ਮਸਲਿਆਂ ਨਾਲ ਸੰਬੰਧਿਤ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਕਵਿਤਾ ਤੁਹਾਡੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤਿਆਂ ਨਾਲ ਤੁਸੀਂ ਉਹ ਕਵਿਤਾ ਸਾਂਝੀ ਕਰੋ। ਜੀ ਮਿਹਰਬਾਨੀ ਸੁਸ਼ੀਲ। ਮੈਂ ਕਿਸਾਨੀ ਮਸਲੇ ਨਾਲ ਜੁੜੀ ਇੱਕ ਨਜ਼ਮ ਤੁਹਾਡੇ ਸਨਮੁਖ ਕਰ ਰਿਹਾ।
ਕਵਿਤਾ ਦਾ ਨਾਂ ਹੈ ਖੌਫਜ਼ਦਾ ਮਿੱਟੀ। ਮਿੱਟੀ ਨੂੰ ਕੀ ਹੋ ਗਿਆ ਗੁਰੂਦੇਵ, ਸਦਰਾਂ ਬੀਜੀਏ ਖੁਦਕਸ਼ੀ ਉਗਦੀ, ਲਹੂ ਬੀਜੀਏ ਜ਼ਹਿਰ ਉਗਦੀ, ਦਾਣੇ ਬੀਜੀਏ ਭੁੱਖ ਉਗਦੀ। ਮਿੱਟੀ ਨੂੰ ਕੀ ਹੋ ਗਿਆ ਗੁਰੂਦੇਵ, ਸਦਰਾਂ ਬੀਜੀਏ ਖੁਦਕਸ਼ੀ ਉਗਦੀ, ਲਹੂ ਬੀਜੀਏ ਜ਼ਹਿਰ ਉਗਦੀ, ਦਾਣੇ ਬੀਜੀਏ ਭੁੱਖ ਉਗਦੀ। ਬੱਲੀਆਂ ਝੁਕ ਝੁਕ ਜਾਣ ਕਰਜ਼ੇ ਦੇ ਭਾਰ ਹੇਠ, ਬੋਹਲ ਰੇਤ ਹੋ ਜਾਣ ਸ਼ਾਹੂਕਾਰ ਦੀ ਬਾਝ ਤੱਕਣੀ ਨਾਲ। ਲਾਲ ਵਹੀ ਦੇ ਅੰਕੜੇ ਪਹਿਲਾਂ ਅਮੀਬੇ ਫਿਰ ਡਾਇਨਾਸੌਰ ਹੋ ਗਏ, ਹਾਲੀਆਂ ਦੇ ਡੌਲਿਆਂ ਤੇ ਨੱਚਦੇ ਮੋਰ ਕਿੰਨੇ ਕਮਜ਼ੋਰ ਹੋ ਗਏ। ਉਹਨਾਂ ਤਾਂ ਦਾਣਿਆਂ ਦੇ ਨਾਲ ਬੀਜੀ ਸੀ ਮਿਰਜ਼ੇ ਦੀ ਹੇਕ ਵੀ, ਦਾਣਿਆਂ ਦੇ ਪਰਾਏ ਹੁੰਦਿਆਂ ਹੇਕ ਵਿਚਲਾ ਮਿਰਜ਼ਾ ਵੀ ਖੁਦਕਸ਼ੀ ਕਰ ਗਿਆ ਆਪਣੇ ਹੀ ਤੀਰ ਨਾਲ। ਕਿਸੇ ਪਤਾਲ ਦੇਸ਼ 'ਚ ਉੱਠਿਆ ਲਾਵਾ ਕਰ ਗਿਆ ਪੈਣਾ ਇਸ ਮਿੱਟੀ 'ਚ, ਉਸ ਲਾਵੇ ਦੀ ਹਵਸੇਨੀ ਕਿ ਦਾਣੇ, ਉਸ ਲਾਵੇ ਦੀ ਹਵਸੇਨੀ ਕਿ ਦਾਣੇ ਉੱਗਣਾ ਭੁੱਲ ਗਏ, ਜੇ ਉੱਗੇ ਵੀ ਤਾਂ ਰੋਟੀ 'ਚ ਬਦਲਣਾ ਵਿਸਰ ਗਏ। ਬੱਲੀਆਂ 'ਚ ਰੋਟੀ ਨਹੀਂ ਪੀਜ਼ੇ ਬੋਲਦੇ, ਠਰੇ ਚੁੱਲ੍ਹਿਆਂ ਨੂੰ ਸਮਝ ਨਹੀਂ ਆਉਂਦੀ ਪੀਜ਼ਿਆਂ ਦੀ ਭਾਸ਼ਾ। ਬੱਲੀਆਂ 'ਚ ਰੋਟੀ ਨਹੀਂ ਪੀਜ਼ੇ ਬੋਲਦੇ, ਠਰੇ ਚੁੱਲ੍ਹਿਆਂ ਨੂੰ ਸਮਝ ਨਹੀਂ ਆਉਂਦੀ ਪੀਜ਼ਿਆਂ ਦੀ ਭਾਸ਼ਾ। ਦੁੱਧ ਦੀਆਂ ਧਾਰਾਂ ਬਟਰ ਚੀਜ਼ ਬਣਦੀਆਂ ਤੇ ਵਿੱਥ ਸਿਰਜ ਲੈਂਦੀਆਂ ਲੱਸੀ ਪੀਣੇ ਹਾਲੀਆਂ ਪਾਲੀਆਂ ਤੋਂ। ਰੂੜੀਆਂ ਤੇ ਰੁਲਦੀ ਸਦਰਾਂ ਦੀ ਲੋਗੜੀ, ਮੜਿਆਂ 'ਚ ਉਲਝੇ ਸ਼ਗਨਾਂ ਦੇ ਕਲੀਰੇ। ਮਿੱਟੀ ਨੂੰ ਕੀ ਹੋ ਗਿਆ ਗੁਰੂਦੇਵ, ਸਦਰਾਂ ਬੀਜੀਏ ਖੁਦਕਸ਼ੀ ਉਗਦੀ, ਲਹੂ ਬੀਜੀਏ ਜ਼ਹਿਰ ਉਗਦੀ, ਦਾਣੇ ਬੀਜੀਏ ਭੁੱਖ ਉਗਦੀ। ਮਿਹਰਬਾਨੀ। ਇਹ ਦਰਸ਼ਨ ਬੁੱਟਰ ਹੋਰੀ, ਤੁਸੀਂ ਉਹਨਾਂ ਨੂੰ ਸੁਣ ਰਹੇ ਸੀ। ਪੰਜਾਬ ਦੀ ਕਿਸਾਨੀ ਦਾ ਸੰਕਟ ਕਿਸ ਕਿਸਮ ਦਾ ਹੈ ਤੇ ਇੱਕ ਕਵੀ ਪੰਜਾਬ ਦੀ ਕਿਸਾਨੀ ਦੇ ਸੰਕਟ ਨੂੰ ਕਿਵੇਂ ਦੇਖਦਾ ਹੈ, ਇਸ ਕਵਿਤਾ ਦੇ ਵਿੱਚ ਬਹੁਤ ਸਪਸ਼ਟ ਕਿਸਮ ਦੀ ਭਾਵਨਾ ਆਪਣੀ ਜਿਹੜੀ ਹੈ ਦਰਸ਼ਨ ਬੁੱਟਰ ਹੋਰਾਂ ਨੇ ਪੇਸ਼ ਕੀਤੀ। ਅਸੀਂ ਦਰਸ਼ਨ ਬੁੱਟਰ ਹੋਰਾਂ ਦਾ ਤਰੰਨਮ ਵੀ ਸੁਣਨਾ ਹੈ, ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹ ਆਪਣਾ ਗੀਤ ਪੇਸ਼ ਕਰਦੇ ਨੇ। ਪਰ ਜਿਵੇਂ ਜ਼ਿਕਰ ਕੀਤਾ ਕਿ ਨਾਭੇ ਦੀ ਧਰਤੀ ਮਹਾਨ ਸ਼ਖਸੀਅਤਾਂ ਦੀ ਧਰਤੀ ਹੈ, ਭਾਈ ਕਾਨ੍ਹ ਸਿੰਘ ਨਾਭੇ ਤੋਂ ਬਾਅਦ ਇੱਕ ਪਰੰਪਰਾ ਰਹੀ ਹੈ ਨਾਭੇ ਦੇ ਵਿੱਚ ਸਾਹਿਤ ਦੀ ਪਰੰਪਰਾ। ਉਸ ਪਰੰਪਰਾ ਨੂੰ ਨਿਭਾਇਆ ਕੰਵਰ ਚੌਹਾਨ ਹੋਰਾਂ ਨੇ, ਵੱਡੇ ਸ਼ਾਇਰ ਸਨ। ਉਹਨਾਂ ਦੇ ਦੋ ਬੇਟੇ ਬਰਜਿੰਦਰ ਚੌਹਾਨ ਜਿਹੜੇ ਕਿ ਅੱਜ ਕੱਲ੍ਹ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਤੇ ਉਹ ਬਹੁਤ ਅੱਛੀ ਗਜ਼ਲ ਕਹਿੰਦੇ ਨੇ, ਤੇ ਉਹਨਾਂ ਦੇ ਭਰਾ ਨਾਭੇ ਰਹਿੰਦੇ ਨੇ ਜੈਨਿੰਦਰ ਚੌਹਾਨ, ਉਹ ਵੀ ਬਹੁਤ ਪਿਆਰੀ ਗਜ਼ਲ ਕਹਿੰਦੇ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤਿਆਂ ਵਾਸਤੇ ਉਹ ਆਪਣੀ ਇੱਕ ਗਜ਼ਲ ਸਾਂਝੀ ਕਰਨ। ਹੁਣ ਤੁਹਾਡੇ ਰੂਬਰੂ ਹੋ ਰਹੇ ਨੇ ਜੈਨਿੰਦਰ ਚੌਹਾਨ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਗਜ਼ਲ 'ਚ ਇੱਕ ਮਤਲਾ ਤੇ 3 ਸ਼ੇਅਰ ਤੁਹਾਡੇ ਨਾਲ ਸਾਂਝੇ ਕਰ ਰਿਹਾ। ਗਜ਼ਲ ਦਾ ਮਤਲਾ ਹੈ ਕਿ ਕਿਸੇ ਅਣਜਾਣ ਹਨੇਰੇ ਤੋਂ ਮੈਂ ਇੰਨਾ ਥਰਥਰਾਉਂਦਾ ਹਾਂ, ਕਿਸੇ ਅਣਜਾਣ ਹਨੇਰੇ ਤੋਂ ਮੈਂ ਇੰਨਾ ਥਰਥਰਾਉਂਦਾ ਹਾਂ ਕਿ ਅਕਸਰ ਨੀਂਦ ਵਿੱਚ ਤੁਰਦਾ ਹਾਂ ਤੇ ਦੀਵੇ ਜਗਾਉਂਦਾ ਹਾਂ। ਸ਼ੇਰ ਸੁਣਨਾ ਕਿ ਨਦੀ ਤੱਕ ਜਾਣ ਵਾਲੇ ਰਾਹ 'ਚ ਪੈਂਦੇ ਥਾਰ ਤੋਂ ਡਰ ਕੇ, ਨਦੀ ਤੱਕ ਜਾਣ ਵਾਲੇ ਰਾਹ 'ਚ ਪੈਂਦੇ ਥਾਰ ਤੋਂ ਡਰ ਕੇ ਮੈਂ ਰਾਹੋਂ ਪਰਤ ਕੇ ਅਕਸਰ ਸੁਰਾਹੀ ਭਰ ਲਿਆਉਂਦਾ ਹਾਂ। ਨਦੀ ਤੱਕ ਜਾਣ ਵਾਲੇ ਰਾਹ 'ਚ ਪੈਂਦੇ ਥਾਰ ਤੋਂ ਡਰ ਕੇ ਮੈਂ ਰਾਹੋਂ ਪਰਤ ਕੇ ਅਕਸਰ ਸੁਰਾਹੀ ਭਰ ਲਿਆਉਂਦਾ ਹਾਂ। ਜਦੋਂ ਸਾਹ ਲੈਣ ਜੋਗੀ ਵੀ ਹਵਾ ਰਹਿੰਦੀ ਨਾ ਘਰ ਮੇਰੇ, ਜਦੋਂ ਸਾਹ ਲੈਣ ਜੋਗੀ ਵੀ ਹਵਾ ਰਹਿੰਦੀ ਨਾ ਘਰ ਮੇਰੇ, ਮੈਂ ਚੜ ਜਾਂਦਾ ਹਾਂ ਰੁੱਖਾਂ ਤੇ ਕੁਝ ਪੱਤੇ ਹਿਲਾਉਂਦਾ ਹਾਂ। ਇਸ ਗਜ਼ਲ ਦਾ ਆਖਰੀ ਸ਼ੇਰ ਸੁਣਨਾ ਕਿ ਜ਼ਖੀਰੇ ਲੰਘ ਚੁੱਕੇ ਮੌਸਮਾਂ ਦੇ ਨਾਲ ਹਨ ਐਸੇ, ਜ਼ਖੀਰੇ ਲੰਘ ਚੁੱਕੇ ਮੌਸਮਾਂ ਦੇ ਨਾਲ ਹਨ ਐਸੇ, ਕਦੇ ਮੈਂ ਰੋਣ ਬਹਿ ਜਾਨਾ ਕਦੇ ਮੈਂ ਮੁਸਕਰਾਉਂਦਾ ਹਾਂ, ਕਿਸੇ ਅਣਜਾਣ ਹਨੇਰੇ ਤੋਂ ਮੈਂ ਇੰਨਾ ਥਰਥਰਾਉਂਦਾ ਹਾਂ ਕਿ ਅਕਸਰ ਨੀਂਦ ਵਿੱਚ ਤੁਰਦਾ ਹਾਂ ਤੇ ਦੀਵੇ ਜਗਾਉਂਦਾ ਹਾਂ। ਬਹੁਤ ਸ਼ੁਕਰੀਆ। ਪਿਆਰੇ ਸਰੋਤਿਓ, ਇਹ ਸਨ ਜੈਨਿੰਦਰ ਚੌਹਾਨ। ਉਹਨਾਂ ਨੇ ਆਪਣੀ ਗਜ਼ਲ ਦੇ ਕੁਝ ਸ਼ੇਅਰ ਤੁਹਾਡੇ ਨਾਲ ਸਾਂਝੇ ਕੀਤੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਝ ਹੋਰ ਗਜ਼ਲਾਂ ਵੀ ਉਹਨਾਂ ਦੀਆਂ ਸੁਣਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਦਿੱਲੀ ਤੋਂ ਇਹਨਾਂ ਦੇ ਬ੍ਰਦਰ ਜਿਹੜੇ ਬਹੁਤ ਵੱਡੇ ਸ਼ਾਇਰ ਨੇ ਬਰਜਿੰਦਰ ਚੌਹਾਨ, ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਿਸੇ ਦਿਨ ਕਰੀਏ। ਹੁਣ ਅਸੀਂ ਆਪਣੇ ਦੂਸਰੇ ਸੈਗਮੈਂਟ ਦੇ ਅਖੀਰ ਵਿੱਚ ਹਾਂ ਤੇ ਅਸੀਂ ਤੁਹਾਡੇ ਵਾਸਤੇ ਇੱਕ ਗੁਜ਼ਾਰਿਸ਼ ਕਰ ਰਹੇ ਹਾਂ ਕਿ ਅਸੀਂ ਦਰਸ਼ਨ ਬੁੱਟਰ ਹੋਰਾਂ ਨੂੰ ਕਿ ਉਹ ਸਾਡੇ ਨਾਲ ਇੱਕ ਗੀਤ ਸਾਂਝਾ ਕਰਨ। ਗੀਤ ਤਰੰਨਮ ਦੇ ਵਿੱਚ ਸਾਂਝਾ ਕਰਨਗੇ ਦਰਸ਼ਨ ਬੁੱਟਰ ਜੀ। ਗੀਤ ਗਾਉਣ ਤੋਂ ਪਹਿਲਾਂ, ਬੋਲਣ ਤੋਂ ਪਹਿਲਾਂ ਮੈਂ ਸੱਚਮੁੱਚ ਬਹੁਤ ਧੰਨਵਾਦੀ ਹਾਂ ਭਾਜੀ ਹੋਰਾਂ ਦਾ, ਸਰਦਾਰ ਹਰਜੋਤ ਸਿੰਘ ਖਾਲਸਾ ਜੀ ਹੋਰਾਂ ਦਾ ਤੇ ਭੈਣ ਬਲਵਿੰਦਰ ਕੌਰ, ਜਿਨ੍ਹਾਂ ਨੇ ਪਿਛਲੇ ਸਾਲ ਸਾਨੂੰ ਇੱਥੇ ਬਹੁਤ ਅੰਤਾਂ ਦਾ ਮਾਣ ਦਿੱਤਾ, ਬੜਾ ਪਿਆਰ ਦਿੱਤਾ ਸਾਨੂੰ
ਭੈਣ ਜੀ ਨੇ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਫੇਰ ਪੰਜਾਬੀ ਰੇਡੀਓ USA ਦੇ ਉੱਪਰ ਉਹਨਾਂ ਦੇ ਸਨਮੁਖ ਹਾਂ ਤੇ ਮੈਂ ਆਪਣਾ ਇੱਕ ਛੋਟਾ ਜਿਹਾ ਗੀਤ ਪੇਸ਼ ਕਰ ਰਿਹਾ ਹਾਂ। ਬੜੀ ਮਿਹਰਬਾਨੀ। ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ, ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ, ਕੁਝ ਅੱਖਰ ਕੁਝ ਨਜ਼ਮਾਂ ਕੁਝ ਕਿਤਾਬਾਂ ਨੇ, ਇਹਨਾਂ ਅੱਖਰਾਂ ਨੂੰ ਉੱਡਣ ਲਾਇਆ ਮੇਰੇ ਖ਼ਾਬਾਂ ਨੇ। ਕੁਝ ਅੱਖਰ ਕੁਝ ਨਜ਼ਮਾਂ ਕੁਝ ਕਿਤਾਬਾਂ ਨੇ, ਇਹਨਾਂ ਅੱਖਰਾਂ ਨੂੰ ਉੱਡਣ ਲਾਇਆ ਮੇਰੇ ਖ਼ਾਬਾਂ ਨੇ। ਸ਼ਬਦਾਂ ਦੀ ਇਹ ਪੂੰਜੀ, ਸ਼ਬਦਾਂ ਦੀ ਇਹ ਪੂੰਜੀ ਹੀ ਮੇਰਾ ਸਰਮਾਇਆ, ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ। ਕੁਝ ਹਾਸੇ ਕੁਝ ਰੋਸੇ ਕੁਝ ਭੁਲੇਖੇ ਨੇ, ਜੀਵਨ ਦੇ ਬਚੇ ਹੋਏ ਪਲ ਵੀ ਤੇਰੇ ਲੇਖੇ ਨੇ। ਕੁਝ ਹਾਸੇ ਕੁਝ ਰੋਸੇ ਕੁਝ ਭੁਲੇਖੇ ਨੇ, ਜੀਵਨ ਦੇ ਬਚੇ ਹੋਏ ਪਲ ਵੀ ਤੇਰੇ ਲੇਖੇ ਨੇ। ਅਜੇ ਵੀ ਨਾਲ ਤੁਰਦਾ ਹੈ ਤੇਰਾ ਸਾਇਆ, ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ। ਆਖਰੀ ਬੰਦਾ ਜੀ। ਕੁਝ ਸਿਫਤਾਂ ਕੁਝ ਝਿੜਕਾਂ ਕੁਝ ਸਲਾਮਾਂ ਨੇ, ਕੁਝ ਖੰਭਾਂ ਜਿਹੇ ਰਿਸ਼ਤੇ ਕੁਝ ਲਗਾਮਾਂ ਨੇ। ਕੁਝ ਸਿਫਤਾਂ ਕੁਝ ਝਿੜਕਾਂ ਕੁਝ ਸਲਾਮਾਂ ਨੇ, ਕੁਝ ਖੰਭਾਂ ਜਿਹੇ ਰਿਸ਼ਤੇ ਕੁਝ ਲਗਾਮਾਂ ਨੇ। ਮੈਂ ਕਿਹੜੀ ਨਜ਼ਮ ਲਿਖੀ, ਮੈਂ ਕਿਹੜੀ ਨਜ਼ਮ ਲਿਖੀ, ਕਿਹੜਾ ਗੀਤ ਗਾਇਆ, ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ। ਮਿਹਰਬਾਨੀ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਸੀ ਦਰਸ਼ਨ ਬੁੱਟਰ ਹੋਣਾ ਦਾ ਤਰਨਮ ਤੇ ਅੱਜ ਦੇ ਸਾਂਝੀ ਸੱਥ ਦੇ ਦੂਸਰੇ ਸੈਗਮੈਂਟ ਦੇ ਵਿੱਚ ਜੈਨਿੰਦਰ ਚੌਹਾਨ ਤੇ ਦਰਸ਼ਨ ਬੁੱਟਰ ਹੋਣਾ ਨੂੰ ਤੁਸੀਂ ਸੁਣਿਆ। ਅਸੀਂ ਅੱਜ ਦਾ ਸਾਂਝੀ ਸੱਥ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈ ਰਹੇ ਹਾਂ, ਪਰ ਅਗਲੇ ਹਫ਼ਤੇ ਸਾਂਝੀ ਸੱਥ ਵਿੱਚ ਕੁਝ ਹੋਰ ਮੁੱਦਿਆਂ ਤੇ ਚਰਚਾ ਹੋਏਗੀ ਤੇ ਕੁਝ ਹੋਰ ਸ਼ਖਸੀਅਤਾਂ ਦੇ ਨਾਲ ਆਪਣੀ ਮੁਲਾਕਾਤ ਹੋਏਗੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।